ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀ ਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਸੈਂਤਾ ਨੇਲਾ ਦੀ, ਨੰਬਰ ਹੈ 209-277-0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ, ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਬੜੀ ਮੰਦਭਾਗੀ ਖਬਰ ਆ ਰਹੀ ਹੈ ਊਨੇ ਤੋਂ, ਮੋਹਾਲੀ ਤੋਂ ਆਏ ਸੀਗੇ ਨੌਜਵਾਨ ਇੱਥੇ ਗੋਬਿੰਦ ਸਾਗਰ ਝੀਲ ਦੇ ਵਿੱਚ ਨਹਾਉਣ ਜਾਂ ਕਿਵੇਂ ਵੀ ਲਾ ਲਓ। 11 ਦੇ ਵਿੱਚੋਂ 7 ਨੌਜਵਾਨ ਝੀਲ 'ਚ ਡੁੱਬ ਗਏ ਜੀ। ਜੀ ਬਿਲਕੁਲ, ਇਹ ਬੜੀ ਉਦਾਸ ਕਰ ਦੇਣ ਵਾਲੀ ਖਬਰ ਹੈ। ਬੜੀ ਜਿੱਦਾਂ ਕਰੀਏ ਕਿ ਹਿਰਦੇ ਨੂੰ ਰੂਹ ਦੇਣ ਵਾਲੀ ਹੈ। ਦਰਅਸਲ ਇਹ ਸਾਰੇ ਹੀ ਮੋਹਾਲੀ ਦੇ ਜ਼ਿਲ੍ਹੇ ਬਨੂੜ ਦੇ ਰਹਿਣ ਵਾਲੇ ਸਨ। ਮੋਹਾਲੀ ਜ਼ਿਲ੍ਹੇ ਦੇ ਜਿਹੜਾ ਬਨੂੜ ਹੈ, ਛੋਟਾ ਜਿਹਾ ਸ਼ਹਿਰ ਹੈ, ਤੁਹਾਨੂੰ ਪਤਾ ਹੀ ਹੈ। ਤਾਂ ਉਸ ਸ਼ਹਿਰ ਤੋਂ ਇਹ ਗਏ ਸਨ ਸ਼ਾਇਦ ਕਿਸੇ ਧਾਰਮਿਕ ਸਥਾਨ ਵਾਸਤੇ, ਸ਼ਾਇਦ ਬਾਬਾ ਬਾਲਕ ਨਾਥ ਦੇ ਮੰਦਿਰ ਵਾਸਤੇ ਨਿਕਲੇ ਸਨ। ਤੇ ਦੁਪਹਿਰ ਦੱਸਦੇ ਆ ਕਿ 3-3:15 ਉੱਥੇ ਪਹੁੰਚੇ ਨੇ ਵਾਇਆ ਨੰਗਲ। ਤੇ ਜਿਸ ਵੇਲੇ ਉੱਥੇ ਪਹੁੰਚੇ ਆ, ਇਹਨਾਂ ਨੇ ਨਹਾਉਣ ਦਾ ਕਹਿ ਲਓ ਕਿ ਮਨਸੂਬਾ ਬਣਾ ਲਿਆ। ਹੁਣ ਕੁਛ ਮੀਡੀਆ ਆਊਟਲੈਟ ਇਹ ਕਹਿੰਦੇ ਆ ਕਿ ਇੱਕ ਜਣਾ ਨਹਾਉਣ ਉਤਰਿਆ ਪਹਿਲਾਂ, ਪਰ ਜਿਹੜੇ ਉੱਥੇ ਆਫੀਸ਼ੀਅਲਸ ਕੁਛ ਮੌਜੂਦ ਸਨ ਜਿਨ੍ਹਾਂ ਨੇ ਮੌਕੇ ਤੋਂ ਬਾਈਟਾਂ ਦਿੱਤੀਆਂ ਨੇ, ਉਹ ਕਹਿੰਦੇ ਆ ਕਿ ਦਰਅਸਲ 2 ਗਰੁੱਪਾਂ 'ਚ ਵੰਡੇ ਗਏ ਸਨ। 4 ਇੱਕ ਤਰਫ ਨਹਾ ਰਹੇ ਸੀਗੇ ਤੇ 7 ਦੂਸਰੇ ਪਾਸੇ। ਤਾਂ ਉਹਨਾਂ 7 ਦੇ ਵਿੱਚੋਂ ਇੱਕ ਮੁੰਡਾ ਜਿਹੜਾ ਸੀਗਾ ਉਹ ਚਲਾ ਗਿਆ ਡੂੰਘੇ ਪਾਣੀ 'ਚ। ਜਦੋਂ ਉਹ ਡੁੱਬਣ ਲੱਗਾ ਤੇ ਦੂਜਿਆਂ ਨੇ ਚੇਨ ਬਣਾ ਕੇ ਉਹਨੂੰ ਖਿੱਚਣ ਦਾ ਯਤਨ ਕੀਤਾ, ਮਤਲਬ ਕਿ ਹੱਥ ਫੜ ਕੇ ਇੱਕ ਦੂਜੇ ਦਾ। ਪਰ ਨਾ ਉਹ ਬਚਿਆ ਤੇ ਨਾ ਜਿਹੜੇ ਉਹ 6 ਸੀਗੇ ਉਹ ਬਚ ਪਾਏ। ਮਤਲਬ ਕਿ ਜਿਹੜੇ ਡੁੱਬੇ ਆ 11 ਚੋਂ, ਉਹ 7 ਆ। 4 ਜਿਹੜੇ ਆ ਉਹ ਲਾ ਲਓ ਕਿ ਕਿਸੇ ਦੂਸਰੇ ਕੋਨੇ ਤੇ ਹੋਣਗੇ ਜਾਂ ਦੂਸਰੇ ਪਾਸੇ ਹੋਣਗੇ ਜਿੱਥੇ ਪਾਣੀ ਜਿਹੜਾ ਆ ਉਹ ਇੰਨਾ ਜ਼ਿਆਦਾ ਡੂੰਘਾ ਨਹੀਂ ਸੀਗਾ। ਤਾਂ ਜਿਹੜੇ 4 ਨੇ ਉਹ ਹੁਣ ਡੂੰਘੇ ਸਦਮੇ 'ਚ ਚਲੇ ਗਏ। ਉਹਨਾਂ ਨੂੰ ਬਚਾ ਤੇ ਲਿਆ ਗਿਆ ਕਿਉਂਕਿ ਉਹਨਾਂ ਦੀ ਤੇ ਫਿਰ ਹਿੰਮਤ ਨਹੀਂ ਪਈ ਹੋਏਗੀ ਜਦੋਂ ਸਾਰੇ ਡੁੱਬ ਗਏ। ਉਹਨਾਂ ਨੇ ਬਾਹਰ ਨਿਕਲ ਕੇ ਰੌਲਾ ਪਾਇਆ ਹੋਊਗਾ, ਹਾਲ ਪਾਰਿਆ ਕੀਤੀ ਹੋਊਗੀ, ਦਵਾਈ ਦਿੱਤੀ ਹੋਊਗੀ। ਲੋਕ ਇਕੱਠੇ ਹੋਏ, ਤਾਰੂ ਜਿਹੜੇ ਸੀ ਉਹ ਪਾਣੀ 'ਚ ਉਤਰੇ, ਪਰ ਪਾਣੀ ਡੂੰਘਾ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਉਹਨਾਂ ਨੇ ਗੋਤਾਖੋਰ ਸੱਦੇ। ਉਹ ਜਿਹੜੇ ਡਾਈਵਰ ਹੁੰਦੇ ਆ, ਤੁਹਾਨੂੰ ਪਤਾ ਹੀ ਹੈ ਕਿ ਉਹ ਇਸ ਤਰ੍ਹਾਂ ਦੀ ਮੁਹਾਰਤ ਰੱਖਦੇ ਆ। ਤਾਂ ਉਹਨਾਂ ਨੇ ਬਹੁਤ ਕਹਿ ਲਓ ਕਿ ਘੱਟ ਸਮੇਂ ਦੇ ਅੰਦਰ ਅੰਦਰ ਹੀ, ਤਕਰੀਬਨ ਘੰਟਾ ਕੁ ਲੱਗਾ ਹੋਣਾ, ਉਹਨਾਂ ਨੇ ਸਾਰੀਆਂ ਲਾਸ਼ਾਂ ਹੀ ਕੱਢ ਲਈਆਂ। ਕਿ ਪਹਿਲਾਂ ਉਮੀਦ ਸੀ ਕਿ ਸ਼ਾਇਦ ਕੋਈ ਇੱਕ ਅੱਧਾ ਬੱਚਾ ਬਚ ਜਾਏਗਾ ਕਿਉਂਕਿ ਇਹਨਾਂ ਚੋਂ ਜ਼ਿਆਦਾਤਰ ਦੀ ਉਮਰ ਜਿਹੜੀ ਹੈ 16 ਤੋਂ 20 ਦੇ ਦਰਮਿਆਨ ਹੈ। ਸਿਰਫ ਇੱਕੋ ਮੁੰਡਾ ਇਹਨਾਂ ਚੋਂ 32 ਸਾਲ ਦਾ ਸੀਗਾ। ਤਾਂ ਇਹ ਉਮੀਦ ਜਿਹੜੀ ਉਹ ਝੂਠੀ ਪੈ ਗਈ ਕਿਉਂਕਿ 7 ਦੇ 7 ਹੀ ਜਿਹੜੇ ਆ ਉਹ ਫਿਰ ਮਰੇ ਹੋਏ ਨਿਕਲੇ ਆ। ਹੁਣ ਦੇਖੋ ਉੱਥੇ ਮਾਤਮ ਹੈ ਬਨੂੜ ਦੇ ਵਿੱਚ ਕਿਉਂਕਿ ਇਹ ਸਾਰੇ ਜਿਹੜੇ ਆ ਛੋਟੇ ਘਰਾਂ ਦੇ ਜਵਾਕ ਸੀਗੇ। ਹਾਲਾਂਕਿ ਮੈਨੂੰ ਯਾਦ ਆ ਸ਼ਾਇਦ 2 ਜਾਂ 4 ਮਹੀਨੇ ਪਹਿਲਾਂ ਦੀ ਗੱਲ ਆ, 2 ਪੰਜਾਬੀ ਮੁੰਡੇ ਇਸ ਤਰ੍ਹਾਂ ਹੀ ਨਹਾਉਂਦੇ ਇੱਥੇ ਹੀ ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬ ਕੇ ਮਰ ਗਏ ਸੀਗੇ ਜੀ। ਉੱਥੋਂ ਦਾ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਬਹੁਤ ਵਰਜਦੇ ਹਾਂ, ਪਰ ਜਿੱਥੇ ਇਹ ਸਾਰਾ ਹਾਦਸਾ ਹੋਇਆ, ਜਿੱਥੇ ਦੁਖਾਂਤ ਵਾਪਰਿਆ, ਇੱਥੇ ਕੋਈ ਦੱਸਦੇ ਆ ਕਿ ਚੇਤਾਵਨੀ ਬੋਰਡ ਨਹੀਂ ਸੀਗਾ, ਪਰ ਗਰੀਬਦਾਸ ਮੰਦਿਰ
ਜ਼ਰੂਰ ਨੇੜੇ ਆ, ਤਾਂ ਉੱਥੇ ਉਹ ਇੱਕ ਮੰਤਰੀ ਦੀ ਮੈਂ ਬਾਈਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਇੱਥੇ ਜ਼ਰੂਰ ਚੇਤਾਵਨੀ ਬੋਰਡ ਲੱਗੇ ਆ। ਤਾਂ ਖੈਰ ਬਹੁਤ ਮੰਦਭਾਗਾ ਹਾਦਸਾ ਹੈ, ਪਰ ਗੱਲ ਇਹ ਆ ਕਿ ਬੱਚਿਆਂ ਨੂੰ ਜਾਂ ਜਦੋਂ ਇਸ ਤਰ੍ਹਾਂ ਨੌਜਵਾਨ ਛੁੱਟ ਕੇ ਬਾਹਰ ਨੂੰ ਜਾਂਦੇ, ਉਹਨਾਂ ਨੂੰ ਆਪ ਦੇਖਣਾ ਚਾਹੀਦਾ ਹੈ ਕਿ ਭਾਈ ਆਪਾਂ ਨੂੰ ਐਸੇ ਇਲਾਕੇ ਦੇ ਵਿੱਚ ਜਿੱਥੇ ਕੋਈ ਨੌਲੇਜ ਨਹੀਂ, ਜਿੱਥੇ ਕੋਈ ਜਾਣਕਾਰੀ ਨਹੀਂ ਕਿ ਪਾਣੀ ਕਿੰਨਾ ਡੂੰਘਾ ਹੈ, ਮੀਂਹ ਦਾ ਕਿੰਨਾ ਹੈ, ਸੋ ਉੱਥੇ ਇਸ ਤਰ੍ਹਾਂ ਪਾਣੀ 'ਚ ਨਹੀਂ ਵੜਨਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ। ਤੇ ਚਲੋ ਹੁਣ ਘਰ ਹੀ ਡੁੱਬ ਗਿਆ, ਕਿਸਮਤ ਹੀ ਡੁੱਬ ਗਈ, ਮੁੰਡੇ ਕਾਹਦਾ ਡੁੱਬੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਫੈਮਿਲੀ ਦੇ ਵਿੱਚ 3-4 ਨੌਜਵਾਨ ਇੱਕੋ ਫੈਮਿਲੀ 'ਚੋਂ ਨੇ। ਸੋ ਬਹੁਤ ਮੰਦਭਾਗਾ ਹਾਦਸਾ ਵਾਪਰਿਆ ਹੈ ਤੇ ਹਾਲੇ ਪੰਜਾਬ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ, ਪਰ ਮੈਂ ਜਿਵੇਂ ਕਿਹਾ ਕਿ ਕਾਫੀ ਆਮ ਸਧਾਰਨ ਛੋਟੇ ਪਰਿਵਾਰਾਂ 'ਚੋਂ ਨੇ, ਹੋ ਸਕਦਾ ਹੈ ਕਿ ਸਰਕਾਰ ਹੈਲਪ ਕਰੇਗੀ। ਜੀ, ਜੀ, ਜੀ। ਬਿਲਕੁਲ ਜੀ, ਬਿਲਕੁਲ। ਕਿਸੇ ਵੀ ਪਾਣੀ ਦੇ ਸਰੋਤ ਦੇ ਵਿੱਚ ਵੜਨ ਤੋਂ ਪਹਿਲਾਂ ਉਹਦੀ ਡੂੰਘਾਈ ਬਾਰੇ ਜਾਂਚ ਜ਼ਰੂਰ ਲੈਣਾ ਚਾਹੀਦਾ। ਅਸੀਂ ਕੈਨੇਡਾ ਜਾਂ ਹੋਰ ਵੀ ਕਈ ਵਾਰੀ ਵਿਸ਼ਵ ਦੇ ਹਿੱਸਿਆਂ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਮੰਦਭਾਗੀਆਂ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਰਾਘਵ ਚੱਡਾ ਦੀ ਤੇ ਹਾਈ ਕੋਰਟ ਦੀ। ਦੱਸਦੇ ਰਾਘਵ ਚੱਡਾ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਜਿਰਾ ਹੋਈ ਹੈ ਹਾਈ ਕੋਰਟ ਦੇ ਵਿੱਚ ਜੀ। ਹਾਂਜੀ ਦੇਖੋ, ਪਟੀਸ਼ਨ ਦਾ ਨਿਬੇੜਾ ਹੋ ਗਿਆ ਹੈ ਤੇ ਜ਼ਿਰਾ ਹੋਈ ਆ, ਇੱਥੇ ਕੰਟਰਾਡਿਕਸ਼ਨ ਹੈ ਹਾਲੇ, ਇਸ ਕਰਕੇ ਅਸੀਂ ਇੰਤਜ਼ਾਰ ਕਰਾਂਗੇ ਕਿਉਂਕਿ ਕੁਝ ਮੀਡੀਆ ਆਊਟਲੈਟ ਕਹਿੰਦੇ ਆ ਕਿ ਜੀ, ਬਹੁਤ ਤਕੜੀ ਫਟਕਾਰ ਪਈ ਆ, ਤਾਂ ਜੀ। ਦੂਸਰੇ ਪਾਸੇ ਜ਼ਿਆਦਾਤਰ ਕਹਿ ਲਓ ਕਿ ਕੁਝ ਖਬਰਾਂ ਨੇ ਜਿਹੜੀਆਂ ਨਾਰਮਲ ਜ਼ਿਰਾ ਦੀ ਗੱਲ ਆ ਕਿ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਤੁਸੀਂ ਆਪਣੇ ਪੱਧਰ ਤੇ ਦੇਖੋ ਕਿ ਬਈ ਕੀ ਕਰਨਾ ਹੈ ਕਿ ਨਹੀਂ ਕਰਨਾ ਹੈ। ਜਦ ਕਿ ਜਿਵੇਂ ਮੈਂ ਕਹਿ ਰਿਹਾ ਕਿ ਦੂਸਰੇ ਪਾਸੇ ਤੋਂ ਖਬਰ ਜਿਹੜੀ ਹੈ ਉਹ ਇੱਕ ਬਿਲਕੁਲ ਵੱਖਰੀ ਕਿਸਮ ਦੀ ਬਣ ਜਾਂਦੀ ਹੈ ਤੇ ਉਹਦੇ 'ਚ ਇਹ ਕਿਹਾ ਗਿਆ ਹੈ ਕਿ ਜਿਹੜਾ ਨੋਟੀਫਿਕੇਸ਼ਨ ਹੋਇਆ, ਕਿਉਂਕਿ ਪੱਟੀ ਸਾਹਿਬ ਬੜੇ ਪੁਰਾਣੇ ਵਕੀਲ ਨੇ ਜਿਨ੍ਹਾਂ ਨੇ ਚੈਲੰਜ ਕੀਤਾ ਸੀਗਾ ਇਸ ਨਿਯੁਕਤੀ ਨੂੰ ਜਾਂ ਇਸ ਚੇਅਰਮੈਨੀ ਨੂੰ, ਹਾਂਜੀ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਅਸਲ ਦੇ ਵਿੱਚ ਨੋਟੀਫਿਕੇਸ਼ਨ ਹੈ ਨਹੀਂ, ਨਾ ਤਾਂ ਇਹ ਇੰਡੋਰਸਮੈਂਟ ਲੈਟਰ ਹੈ, ਨਾ ਇਹ ਕੋਈ ਨੋਟੀਫਿਕੇਸ਼ਨ ਹੈ ਕੀ ਆ। ਤਾਂ ਉਹਦੇ ਤੇ ਹੁਣ ਵਰਬਲੀ ਟਿੱਪਣੀਆਂ ਕੀ ਹੋਈਆਂ ਨੇ ਉਹ ਤੇ ਮਾਇਨੇ ਨਹੀਂ ਰੱਖਦੀਆਂ। ਮੈਂ ਸਿੱਧੀ ਗੱਲ ਤੁਹਾਨੂੰ ਦੱਸਾਂ, ਹੁਣ ਕਾਗਜ਼ੀ ਪੱਤਰੀ ਉੱਥੇ ਕੀ ਲਿਖਤ ਦੇ ਵਿੱਚ ਆਉਂਦਾ ਇਹ ਦੇਖਣਾ ਦਿਲਚਸਪ ਹੋਏਗਾ। ਤਾਲ ਦੀ ਘੜੀ ਕਾਗਜ਼ ਪੱਤਰਾਂ ਦਾ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਵਰਬਲੀ ਟਿੱਪਣੀਆਂ ਬਹੁਤ ਸਾਰੀਆਂ ਹੁੰਦੀਆਂ ਨੇ। ਵਰਬਲੀ ਤਾਂ ਤੁਹਾਨੂੰ ਪਤਾ ਹੋਏਗਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਜਿਹੜੇ 2 ਤੋਂ ਵੱਧ ਗਨਮੈਨ ਰੱਖਦੇ ਨੇ ਤਾਂ ਉਹਨਾਂ ਤੋਂ ਪੈਸੇ ਲੈਣੇ ਸਟਾਰਟ ਕਰ ਦਿਓ। ਪਰ ਕੀ ਉਹ ਲਾਗੂ ਹੋ ਗਿਆ? ਨਹੀਂ, ਐਸਾ ਨਹੀਂ ਹੁੰਦਾ ਜੀ। ਅਜਿਹਾ ਨਹੀਂ ਹੁੰਦਾ। ਸੋ ਵਰਬਲੀ ਚੀਜ਼ਾਂ ਹੋਰ ਹੁੰਦੀਆਂ ਨੇ, ਜੋ ਲਿਖਤ ਦੇ ਵਿੱਚ ਆਉਂਦਾ ਉਹ ਵੱਖਰਾ। ਤਾਂ ਨਿਬੇੜਾ ਹੋ ਗਿਆ, ਨਿਬੇੜਾ ਜ਼ਰੂਰ ਹੋਇਆ, ਪਰ ਮੈਂ ਜਿਵੇਂ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਖਬਰਾਂ ਹਨ ਕਿ ਜ਼ੋਰਦਾਰ ਝੰਡ ਕੀਤੀ ਗਈ ਹੈ, ਪੰਜਾਬ ਸਰਕਾਰ ਦੀ ਜ਼ੋਰਦਾਰ ਝੰਡ ਕੀਤੀ ਗਈ ਹੈ, ਇਹ ਕਹਿ ਕੇ ਬਈ ਇਹ ਲੋਕਾਂ ਦੀ ਭਾਵਨਾ ਦੇ ਬਿਲਕੁਲ ਉਲਟ ਆ, ਇਸ ਤਰ੍ਹਾਂ ਤੁਸੀਂ ਕਿਸੇ ਬੰਦੇ ਨੂੰ ਵਿਸ਼ੇਸ਼ ਸ਼ਕਤੀਆਂ ਪ੍ਰਦਾਨ ਨਹੀਂ ਜੇ ਕਰ ਸਕਦੇ। ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਵਰਬਲੀ ਆਈਆਂ ਨੇ, ਤਾਂ ਦੇਖਾਂਗੇ ਰਿਕਾਰਡ ਦੇ ਵਿੱਚ ਕੀ ਆਉਂਦਾ। ਤੇ ਪਰ ਦੂਜੇ ਪਾਸੇ ਇੱਕ ਤਰ੍ਹਾਂ ਨਾਲ ਨਾ ਤਾਂ ਹੁਣ ਹਾਈ ਕੋਰਟ ਨੇ ਇਹਦੀ ਅੱਗੇ ਸੁਣਵਾਈ ਕਰਨੀ ਹੈ, ਨਾ ਹੀ ਕੋਈ ਇਹਦੇ ਤੇ ਫੈਸਲਾ ਦਿੱਤਾ ਆ। ਹਾਲਾਂਕਿ ਦੇਖੋ, ਜਿਸ ਤਰ੍ਹਾਂ ਨੋਟੀਫਿਕੇਸ਼ਨ ਬਾਰੇ ਇੱਕ ਚਰਚਾ ਜੇ ਉਹਨੂੰ ਹੀ ਲਈਏ ਆਪਾਂ, ਜਿਸ ਤਰ੍ਹਾਂ ਦੀ ਕੋਈ ਸੂਚਨਾ ਹੈ ਆਪਣੇ ਕੋਲ ਕਿ ਨੋਟੀਫਿਕੇਸ਼ਨ ਸ਼ਾਇਦ ਪ੍ਰੋਪਰ ਇਸੇ ਕਰਕੇ ਤੇ ਜਾਰੀ ਨਹੀਂ ਕੀਤਾ ਗਿਆ ਕਿ ਕਿਤੇ ਕੋਈ ਫੈਸਲਾ ਨਾ ਆ ਜਾਵੇ। ਸਰਕਾਰਾਂ ਬੜੀਆਂ ਤੇਜ਼ ਹੁੰਦੀਆਂ ਨੇ ਨਾ, ਤਾਂ ਖੈਰ ਹੁਣ ਇੰਤਜ਼ਾਰ ਕਰਦੇ ਹਾਂ। ਬਾਕੀ ਅੱਜ ਚੱਡਾ ਸਾਹਿਬ ਬੋਲੇ ਨੇ ਰਾਜ ਸਭਾ ਦੇ ਵਿੱਚ, ਉਸ ਸਪੀਚ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ, ਨਹਿਰੀ ਪਾਣੀ ਦਾ ਜ਼ਿਕਰ ਕੀਤਾ ਤੇ ਲੋਕ ਉਹਦੇ ਤੇ ਖੁਸ਼ ਵੀ ਹੋਏ ਆ। ਪਰ ਇਸ ਮਾਮਲੇ ਦੇ ਵਿੱਚ ਜੇ ਕਹੀਏ ਕਿ ਵੱਡੀ ਰਾਹਤ ਇੱਕ ਵਾਰੀ ਮਿਲ ਗਈ ਹੈ। ਜੀ, ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਚੀਫ ਸੈਕਟਰੀ ਦੀ ਨਿਯੁਕਤੀ ਨੂੰ। ਇਹਨੂੰ ਵੀ ਹਾਈ ਕੋਰਟ ਦੇ ਵਿੱਚ ਚੁਣੌਤੀ ਮਿਲ ਗਈ ਹੈ, ਜਿਹੜੇ ਪੰਜਾਬ ਦੇ ਚੀਫ ਸੈਕਟਰੀ ਦੀ ਨਿਯੁਕਤੀ ਕੀਤੀ ਗਈ ਸੀ। ਬਿਲਕੁਲ, ਇਹਨਾਂ ਨੂੰ ਛੇਤੀ-ਛੇਤੀ ਏਜੀ ਦੇ ਨਾਲ ਬੰਦੇ ਲਾ ਦੇਣੇ ਚਾਹੀਦੇ ਆ। ਜਿਸ ਹਿਸਾਬ ਨਾਲ ਚੁਣੌਤੀਆਂ ਹੀ ਚੁਣੌਤੀਆਂ ਨੇ, ਤਾਂ ਖਾਸਾ ਕੰਮ ਚੱਲੂਗਾ, ਜ਼ੋਰਦਾਰ ਚੱਲੂਗਾ, ਮੈਚ ਤਗੜੇ ਹੋਣਗੇ। ਖੈਰ ਦੇਖੋ, ਇਹ ਜਿਹੜੇ ਜੰਜੂਆ ਸਾਹਿਬ ਇਹਨਾਂ ਨੇ ਲਾਏ ਨੇ ਮਿਸਟਰ ਤਿਵਾੜੀ ਦੀ ਜਗ੍ਹਾ ਤੇ, ਉਹਦੇ ਵਿੱਚ ਕੀ ਹੈ ਕਿ ਜੰਜੂਆ ਸਾਹਿਬ ਦੇ ਖਿਲਾਫ ਇੱਕ ਵਾਰੀ 2 ਲੱਖ ਰੁਪਈਆ ਰਿਸ਼ਵਤ ਦਾ ਲੈਣ ਦਾ ਮਾਮਲਾ ਦਰਜ ਹੋਇਆ ਸੀਗਾ। ਅਕਾਲੀ ਸਰਕਾਰ ਕਹਿ ਲਓ ਕਿ ਪਾਰਟ 1 ਜਦੋਂ ਪਹਿਲੀ ਸਰਕਾਰ ਚੱਲਦੀ ਸੀ ਉਸ ਦਰਮਿਆਨ। ਤਾਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਕੇਸ ਜਿਹੜਾ ਹੈ ਉਸੇ ਤਰ੍ਹਾਂ ਹੀ ਰੱਦੂ ਬੱਦੂ ਹੋ ਗਿਆ, ਜਿਸ ਤਰ੍ਹਾਂ ਬਾਦਲ ਫੈਮਿਲੀ ਦੇ ਖਿਲਾਫ ਜਾਂ ਜਿਸ ਤਰ੍ਹਾਂ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਹੋ ਕੇ ਮੁੜ ਕੇ ਉਹ ਮਿੱਟੀ ਹੋ ਗਿਆ।
ਜੀ। ਤਾਂ ਇਹ ਮਾਮਲਾ ਕੁਛ ਇਸ ਕਿਸਮ ਦਾ ਸੀਗਾ ਕਿ ਜਦੋਂ ਕਿਸੇ ਕਾਰੋਬਾਰੀ ਤੋਂ 2 ਲੱਖ ਰੁਪਈਆ ਲੈਣ ਦਾ ਦੋਸ਼ ਲੱਗਾ ਜੰਜੂਆ ਸਾਹਿਬ ਤੇ, ਤਾਂ ਬਾਅਦ ਦੇ ਵਿੱਚ ਹੋਇਆ ਕਿ ਜਿੱਦਾਂ ਆਈਐਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਇੱਕ ਵਿਸ਼ੇਸ਼ ਛੋਟ ਲੈਣੀ ਪੈਂਦੀ ਆ ਹਾਂਜੀ। ਕੇਂਦਰ ਸਰਕਾਰ ਤੋਂ, ਉਹ ਨਹੀਂ ਸੀ ਫਾਰਮੈਲਿਟੀ ਕੀਤੀ ਗਈ, ਜਿਸ ਦੇ ਚੱਲਦਿਆਂ ਮਾਮਲਾ ਜਿਹੜਾ ਕਮਜ਼ੋਰ ਪੈ ਗਿਆ। ਤੇ ਫਿਰ ਮੁੜ ਕੇ ਇੱਕ ਮੌਕਾ ਅਜਿਹਾ ਵੀ ਆਇਆ ਕਿ ਫੜਨ ਵਾਲੀ ਜਿਹੜੀ ਵਿਜੀਲੈਂਸੀ ਸੀ, ਉਹਨੇ ਹੀ ਕਹਿ ਦਿੱਤਾ ਕਿ ਮਾਮਲਾ ਜਿਹੜਾ ਜੀ ਬਸ ਨਿਬੇੜ ਦਿਓ, ਕੁਛ ਨਹੀਂ ਹੈਗਾ ਇਹਦੇ ਬਾਰੇ। ਜੀ। ਤਾਂ ਖੈਰ ਇਹ ਮਾਮਲਾ ਜਿਹੜਾ ਹੁਣ ਉਸੇ ਚੀਜ਼ ਨਾਲ ਹੀ ਜੁੜਿਆ ਹੈ, ਹੂੰ। ਕਿਉਂਕਿ ਚੈਲੰਜ ਇਹ ਕੀਤਾ ਗਿਆ ਵਾ ਕਿ ਜਿਸ ਤਰ੍ਹਾਂ ਦਾਗ ਲੱਗਿਆ ਹੋਇਆ ਹੈ, ਜੀ। ਜਿਸ ਤਰ੍ਹਾਂ ਦਾਗ ਲੱਗਿਆ ਹੋਇਆ ਕਿਸੇ ਅਫਸਰ ਤੇ, ਤਾਂ ਕਾਇਦੇ ਦੇ ਮੁਤਾਬਕ ਉਹ ਬੰਦਾ ਇਸ ਤਰ੍ਹਾਂ ਪ੍ਰਮੋਸ਼ਨ ਨਹੀਂ ਲੈ ਸਕਦਾ। ਹਾਲਾਂਕਿ ਜੇ ਆਪਾਂ ਦੇਖੀਏ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਜਿਵੇਂ ਅੱਜ ਐਡਵੋਕੇਟ ਜਨਰਲ ਵਿਨੋਦ ਕਈ ਹੈ, ਉਹਨਾਂ ਦੀ ਵੀ ਬੋਣੀ ਹੋ ਗਈ ਹੈ, ਜੀ। ਤਾਂ ਉਹਨਾਂ ਨੇ ਕਿਹਾ ਕਿ ਪ੍ਰਮੋਸ਼ਨ ਨਹੀਂ ਹੈ, ਇਹ ਟ੍ਰਾਂਸਫਰ ਹੈ, ਇਹ ਬਦਲੀ ਹੈ। ਹੂੰ। ਤੇ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਤੱਥ ਜਿਹੜੇ ਆ ਉਹ ਅਦਾਲਤ ਦੇ ਸਨਮੁਖ ਪੇਸ਼ ਕਰ ਦਿਆਂਗੇ। ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ 2 ਹਫ਼ਤਿਆਂ ਬਾਅਦ ਜਦੋਂ ਇਹ ਸੁਣਵਾਈ ਹੋਏਗੀ ਤਾਂ ਮਹੱਤਵਪੂਰਨ ਜ਼ਰਾ ਇਹਦੇ ਚ ਵੇਖਣੀ ਸਾਨੂੰ ਮਿਲੇਗੀ ਮੇਰੇ ਖਿਆਲ ਦੇ ਨਾਲ। ਪਰ ਸ਼ਾਮ ਆਉਂਦਿਆਂ ਆਉਂਦਿਆਂ ਜੰਜੂਆ ਸਾਹਿਬ ਨੇ ਜਿਹੜੇ ਪਟੀਸ਼ਨ ਕਰਤਾ ਨੇ, ਉਹਨਾਂ ਤੇ ਹੀ ਸਵਾਲ ਖੜੇ ਕਰ ਦਿੱਤੇ। ਇੱਕ ਤਾਂ ਇਹ ਕਿ ਪਹਿਲੀ ਨਜ਼ਰ ਹੀ ਇਹਨਾਂ ਤੇ ਫਲਾਣੀ ਕਾਰਵਾਈ ਬਣਦੀ ਹੈ, ਫਲਾਣੀ ਕਾਰਵਾਈ ਬਣਦੀ ਹੈ। ਦੂਜਾ ਇਹ ਕਿ ਇਹ ਖੁਦ ਕਹਿੰਦੇ ਆ ਕਿ ਦੋਸ਼ਾਂ ਦੇ ਵਿੱਚ ਘਿਰੇ ਹੋਏ ਇਨਸਾਨ ਨੇ। ਸੋ ਪਟੀਸ਼ਨ ਕਰਤਾ ਤੇ ਹੀ ਸਵਾਲ ਜਿਹੜੇ ਆ ਉਹ ਚੁੱਕ ਦਿੱਤੇ ਗਏ। ਵੈਸੇ ਆਪਾਂ ਜਾਣਦੇ ਹਾਂ ਕਿ ਹਮੇਸ਼ਾ ਇੱਕ ਦੂਜੇ ਨੂੰ ਠਿੱਬੀ ਲਾਉਣ ਵਾਸਤੇ ਸਾਰੀਆਂ ਚੀਜ਼ਾਂ ਕਹੀਆਂ ਜਾਂਦੀਆਂ, ਪਰ ਜੰਜੂਆ ਸਾਹਿਬ ਕਹਿੰਦੇ ਕਿ ਪਟੀਸ਼ਨ ਮੈਨੂੰ ਦਬਾਅ ਹੇਠ ਲਿਆਉਣ ਵਾਸਤੇ ਪਾਈ ਗਈ ਹੈ। ਤਾਂ ਜਾਨੀ ਕਮਸਾਨ ਚੋਖਾ ਹੈ, ਪਿਕਚਰ ਅਭੀ ਬਾਕੀ ਹੈ। ਚੱਡਾ ਸਾਹਿਬ ਦਾ ਮਾਮਲਾ ਜੇ ਇੱਕ ਪਾਸੇ ਰਾਹਤ ਦੇ ਕੇ ਗਿਆ ਹੈ, ਤਾਂ ਦੂਸਰੇ ਪਾਸੇ ਇਹ ਮਾਮਲਾ ਕਾਫੀ ਟੇਢਾ ਹੈ ਜੀ। ਹੁਣ। ਜਿੱਦਾਂ ਇਹ ਕਹਿੰਦੇ ਆ ਕਿ ਅਸੀਂ ਟ੍ਰਾਂਸਫਰ ਕੀਤਾ ਹੈ, ਮਤਲਬ ਕਿ ਤਬਾਦਲਾ ਕੀਤਾ, ਅਸੀਂ ਕੋਈ ਪ੍ਰਮੋਸ਼ਨ ਨਹੀਂ ਦਿੱਤੀ, ਪਰ ਜਿਹੜੇ ਰਿਕਾਰਡ ਨੂੰ ਇਹ ਉੱਥੇ ਅਦਾਲਤ ਦੇ ਵਿੱਚ ਦਾਖਲ ਕਰਨਗੇ ਕਿ ਅਦਾਲਤ ਉਸ ਨੂੰ ਪ੍ਰਵਾਨ ਕਰਦਾ, ਵੱਡੀ ਗੱਲ ਤੇ ਹੀ ਹੋਏ। ਤਾਂ ਜਾਂ ਜਿਹੜਾ ਉਹ ਕੇਸ ਸੀ ਕਿ ਬਿਲਕੁਲ ਖਤਮ ਹੋ ਗਿਆ, ਜਾਂ ਉਹਨੂੰ ਗਾਂਹ ਵੀ ਕਿਤੇ ਕੋਈ ਚੈਲੰਜ ਕੀਤਾ ਗਿਆ, ਜਾਂ ਕੋਈ ਪੈਂਡੈਂਸੀ ਉਹਦੀ ਬਾਕੀ ਹੈ, ਇਹ ਹਾਲੇ ਸਾਫ਼ ਹੋਣਾ ਬਾਕੀ ਆ। ਤਾਂ ਖੈਰ ਇਸ ਮਾਮਲੇ ਦੇ ਵਿੱਚ ਹਾਲੇ ਕਾਨੂੰਨੀ ਤੌਰ ਤੇ ਜੇ ਦੇਖੀਏ ਤਾਂ ਕਾਫੀ ਅਪ ਡਾਊਨ ਆਉਣ ਵਾਲੇ ਆ, ਪਰ ਆਪਾਂ ਨੂੰ ਪਤਾ ਹੀ ਹੈ ਕਿ ਇਸ ਮੁਲਕ ਦੇ ਵਿੱਚ ਕਿਸ ਤਰ੍ਹਾਂ ਸਿਸਟਮ ਜਾਂ ਕਿਸ ਤਰ੍ਹਾਂ ਨਿਜ਼ਾਮ ਕੰਮ ਕਰਦਾ ਆ। ਅਸਥਾਨਾ ਸਾਹਿਬ ਦੀ ਜਦੋਂ ਨਿਯੁਕਤੀ ਹੋਈ ਸੀਗੀ ਤਾਂ ਉਸ ਟਾਈਮ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਗਿਆ। ਅਸਥਾਨਾ ਸਾਹਿਬ ਮੇਰੇ ਖਿਆਲ ਦੇ ਨਾਲ ਅੱਜ ਜਾਂ ਕੱਲ ਬੀਤੇ ਰੋਜ਼ ਉਹ ਸੇਵਾ ਤੋਂ ਮੁਕਤ ਵੀ ਹੋ ਗਏ ਨੇ, ਉਹਦੇ ਚਲੇ ਗਏ ਨੇ, ਤੇ ਸੁਣਵਾਈ ਹਾਲੇ ਹੋਣੀ ਬਾਕੀ ਹੈ ਸੁਪਰੀਮ ਕੋਰਟ 'ਚ। ਮਤਲਬ ਕਿ ਅਸਥਾਨਾ ਸਾਹਿਬ ਦੀ ਜੋ ਦਿੱਲੀ ਪੁਲਿਸ ਹੈਡ ਬਣਨ ਦੀ ਜਿਹੜੀ ਉਹਨਾਂ ਦੀ ਸਾਰੀ ਕਵਾਇਦ ਸੀ, ਸਮੁੱਚੀ ਕਵਾਇਦ ਨੂੰ ਜਿਹੜਾ ਚੈਲੰਜ ਕੀਤਾ ਗਿਆ, ਉਹਦੇ ਤੇ ਫੈਸਲਾ ਹੀ ਨਹੀਂ ਆ ਸਕਿਆ। ਫੈਸਲਾ ਇਹ ਆ ਗਿਆ ਵਕਤ ਦਾ ਕਿ ਹਾਂ ਬਈ ਹੁਣ ਤੁਸੀਂ ਸੇਵਾ ਮੁਕਤ ਹੋ। ਤਾਂ ਇਸ ਤਰ੍ਹਾਂ ਵੀ ਹੁੰਦਾ ਨਾ ਨਿਜ਼ਾਮ ਦੇ ਵਿੱਚ। ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਵੀ ਤੁਹਾਨੂੰ ਯਾਦ ਹੋਏਗਾ, ਜੋ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਭ ਤੋਂ ਪਾਵਰਫੁਲ ਬੰਦਾ ਸੀ, ਉਹ ਸੀ ਸੁਰੇਸ਼ ਕੁਮਾਰ ਜੀ। ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਚੈਲੰਜ ਕੀਤਾ ਗਿਆ ਸੀ, ਔਰ ਸਮਝਿਆ ਜਾਂਦਾ ਸੀਗਾ ਕਿ ਅਫਸਰਾਂ ਦੀ ਹੀ ਇੱਕ ਲੌਬੀ ਨੇ ਉਹ ਸਾਰਾ ਕੁਝ ਕਰਵਾਇਆ ਸੀਗਾ। ਮਤਲਬ ਕਿ ਇਹਦੇ ਵਿੱਚ ਵੀ ਹੋ ਸਕਦਾ, ਇਹ ਬਹੁਤ ਹੁੰਦਾ ਖੇਡਾਂ ਨੇ, ਇਹ ਪਤਾ ਹੀ ਨਹੀਂ ਕੌਣ ਕਿਹਨੂੰ ਢਾਹ ਤੇ ਚੜਾਉਂਦਾ ਹੈ, ਕੌਣ ਕਿਹਨੂੰ ਢਾਹ ਤੇ ਚੜਾਉਂਦਾ ਹੈ। ਖੈਰ ਦੂਜੀ ਗੱਲ ਇਹ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਕੀ ਸੁਣਵਾਈ ਵੇਲੇ ਸਿਰ ਹੋ ਜਾਏਗੀ ਜਾਂ ਨਿਬੇੜਾ ਵੇਲੇ ਸਿਰ ਹੋ ਜਾਏਗਾ, ਕਿਉਂਕਿ ਸੁਰੇਸ਼ ਕੁਮਾਰ ਵਾਲਾ ਮਸਲਾ ਜੇ ਤੁਸੀਂ ਇਹਦੇ ਨਾਲ ਤੋਲੋਗੇ ਤਾਂ ਸੁਰੇਸ਼ ਕੁਮਾਰ ਵੀ ਤਕਰੀਬਨ ਸਰਕਾਰ ਦਾ ਕਾਰਜਕਾਲ ਨਿਭਾ ਚੁੱਕੇ ਸਨ ਜਦ ਨੂੰ ਫੈਸਲਾ ਆਇਆ। ਤਾਂ ਇਸ ਤਰ੍ਹਾਂ ਹੁੰਦਾ ਹੈ ਜੁਡੀਸ਼ੀਅਰੀ ਸਿਸਟਮ ਦੇ ਵਿੱਚ। ਵੇਖਣਾ ਹੋਵੇਗਾ ਕਿ ਕੀ ਜੰਜੂਆ ਸਾਹਿਬ ਤੇ ਫੈਸਲਾ ਇੰਨੀ ਹੀ ਛੇਤੀ ਆ ਜਾਏਗਾ ਜਿੰਨਾ ਛੇਤੀ ਆਪਾਂ ਫੈਸਲਾ ਚੱਡਾ ਸਾਹਿਬ ਦੇ ਮਾਮਲੇ 'ਚ ਦੇਖਿਆ। ਜੀ 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 ਮਿੰਟੂ ਜੀ, ਇੱਕ ਹੋਰ ਕਾਨੂੰਨੀ ਮਾਹਰ ਦੀ ਨਿਯੁਕਤੀ ਹੁਣ ਚਰਚਾ ਦਾ ਵਿਸ਼ਾ ਬਣ ਗਈ। ਇਹ ਕਾਨੂੰਨੀ ਚਰਚਾਵਾਂ ਹੀ ਚੱਲਣਗੀਆਂ ਮੇਰੇ ਖਿਆਲ ਦੇ ਨਾਲ, ਕਾਫੀ ਗੁੰਝਲਦਾਰ ਮਸਲੇ ਹੋਏ ਪਏ ਨੇ। ਦੇਖੋ ਗੱਲ ਕੀ ਹੈ ਕਿ ਇੱਕ ਵਾਰੀ ਨਾ ਅਕਾਲੀਆਂ ਨੇ ਕਿਸੇ ਦੇ ਘਰੇ ਅਪੁਆਇੰਟਮੈਂਟ ਲੈਟਰ ਘੱਲ ਦਿੱਤਾ ਕਿ ਤੁਹਾਡੇ ਫਲਾਣਾ ਸਿੰਘ ਜੀ ਨੂੰ ਅਸੀਂ
ਕੋਈ ਕਹਿ ਲਓ ਕਿ ਅਹੁਦਾ ਦੇ ਦਿੱਤਾ, ਸੈਕਟਰੀ ਜਾਂ ਜਨਰਲ ਸੈਕਟਰੀ, ਕੁਛ ਵੀ ਇਹ ਸੀ। ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਗਲਤ ਪਤੇ ਤੇ ਆ ਗਿਆ। ਨਾ ਕਿਹਾ ਹੈ ਇਹ ਗਲਤ ਪਤੇ ਤੇ ਆ ਗਿਆ। ਉਹ ਕਹਿੰਦੇ ਜੀ ਸਹੀ ਪਤਾ ਕੀ? ਉਹ ਕਹਿੰਦੇ ਜੀ ਸਹੀ ਪਤਾ ਇਹ ਆ ਕਿ ਉਹ ਪ੍ਰਲੋਕ ਸਿਧਾਰ ਚੁੱਕੇ ਨੇ ਜੀ। ਮਤਲਬ ਕਿਸੇ ਦੀ ਡੈਥ ਤੋਂ ਸਾਲ ਬਾਅਦ ਉਹਨਾਂ ਨੂੰ ਇੱਕ ਅਹੁਦਾ ਬਖਸ਼ ਦਿੱਤਾ ਗਿਆ ਸੀਗਾ। ਤਾਂ ਲੋਕ ਫਿਰ ਮਜ਼ਾਕ ਕਰਦੇ ਸਨ ਕਿ ਅਕਾਲੀ ਵੇਖੋ ਇੰਨੇ ਵਫਾਦਾਰ ਹੁੰਦੇ ਆਪਣੇ ਸਾਥੀਆਂ ਪ੍ਰਤੀ ਕਿ ਮੋਇਆਂ ਤੋਂ ਬਾਅਦ ਵੀ ਉਹਨਾਂ ਦੇ ਅਹੁਦਿਆਂ ਦਾ ਖਿਆਲ ਰੱਖਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਚ ਹੁੰਦੇ ਸਨ ਉਦੋਂ ਕਿੰਗਰਾ ਸਾਹਿਬ, ਤਾਂ ਕਿੰਗਰਾ ਸਾਹਿਬ ਦੇ ਪਿਤਾ ਦੀ ਨਿਯੁਕਤੀ ਕਰ ਦਿੱਤੀ ਗਈ ਸੀ। ਤਾਂ ਉਹ ਵੀ ਬੜਾ ਫਜ਼ੀਅਤ ਵਾਲਾ ਮਸਲਾ ਸੀਗਾ। ਤੇ ਇਹ ਵੀ ਤਕਰੀਬਨ ਉਹ ਜਿਹਾ ਹੀ ਆ। ਹੋਇਆ ਕਿ ਜਿਵੇਂ ਹੀ ਇਹਨਾਂ ਨੇ ਏਜੀ ਨਿਯੁਕਤ ਕਰ ਦਿੱਤਾ, ਕਿਉਂਕਿ ਐਡਵੋਕੇਟ ਜਨਰਲ ਦੀ ਨਿਯੁਕਤੀ ਦੇ ਵਿੱਚ ਸਾਫ਼ ਕਰ ਦਿੱਤਾ ਸੀਗਾ ਸੀਐਮ ਸਾਹਿਬ ਨੇ, ਉਹਨਾਂ ਆਖਿਆ ਕਿ ਨਹੀਂ ਅਸੀਂ ਹੁਣ ਇਹ ਨਿਯੁਕਤੀ ਜਿਹੜੀ ਉਹ ਕਰਕੇ ਰਹਿਣੀ ਹੈ। ਉਹ ਜਿਵੇਂ ਉਹ ਕਹਿੰਦੇ ਨੇ ਹੀਰ ਦੇ ਵਿੱਚ, ਹੀਰ ਵਾਰਿਸ ਸ਼ਾਹ ਦੇ ਵਿੱਚ, ਮੈਂ ਮੁੜਾ ਨਾ ਰਾਂਝਣੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆ। ਤਾਂ ਉਹ ਇਹ ਕਹਿੰਦੇ ਜੀ ਅਸੀਂ ਹੁਣ ਨਹੀਂ ਮੁੜਨਾ। ਚਲੋ ਇਹਨਾਂ ਨੇ ਨਿਯੁਕਤੀ ਕਰ ਦਿੱਤੀ, ਪਰ ਕਾਂਗਰਸ ਨੇ ਇੱਕ ਦਾ ਖੇਡਿਆ, ਜਾਂ ਕਹਿ ਲਓ ਇਹੀ ਕੂਟਨੀਤੀ ਹੁੰਦੀ ਹੈ। ਤਾਂ ਇਹਨਾਂ ਨੇ ਕਈ ਸਾਹਿਬ ਦੇ ਜਿਹੜੇ ਭਰਾਤਾ ਨੇ, ਵਿਪਨ ਕਈ, ਉਹਨਾਂ ਨੂੰ ਇੱਕ ਲੀਗਲ ਸੈੱਲ ਦੇ ਵਿੱਚ ਅਹੁਦਾ ਦੇ ਦਿੱਤਾ ਮਹੱਤਵਪੂਰਨ। ਪਰ ਚੱਕਰ ਕੀ ਚੱਲਿਆ, ਇਹ ਨਿਯੁਕਤੀ ਕੋਈ ਮਤਲਬ ਕਿ ਵੈਸੀ ਉਹ ਨਹੀਂ ਹੈ, ਕੋਈ ਮਜ਼ਾਕ ਦਾ ਪਾਤਰ ਨਹੀਂ ਹੈ ਇਹਦੇ ਵਿੱਚ। ਹੋਇਆ ਕਿ ਇੱਕ ਵੱਡੀ ਨਿਯੁਕਤੀ ਇਹਨਾਂ ਨੇ ਕੀਤੀ ਸੀ। ਫਿਰੋਜ਼ਪੁਰ ਦੇ ਵਕੀਲ ਨੇ ਸੰਤਪਾਲ ਸਿੰਘ ਸਿੱਧੂ, ਬੜੇ ਫੇਮਸ ਵਕੀਲ ਨੇ, ਬੜੇ ਪ੍ਰਸਿੱਧ ਵਕੀਲ ਨੇ, ਔਰ ਇਹਨਾਂ ਦਾ ਤਕਰੀਬਨ ਹਰੇਕ ਪਾਰਟੀ ਦੇ ਨਾਲ ਹੀ ਬਣਦਾ ਸੱਦਾ ਹੈ। ਹੋਇਆ ਕਿ ਇਹਨਾਂ ਨੇ ਲੀਗਲ ਹਿਊਮਨ ਰਾਈਟਸ ਤੇ ਜੋ ਆਰਟੀਆਈ ਇਹਨਾਂ ਦਾ ਡਿਪਾਰਟਮੈਂਟ ਹੁੰਦਾ ਹੈ ਢਾਂਚੇ ਦੇ ਵਿੱਚ, ਪਾਰਟੀਆਂ ਦਾ ਵੀ ਢਾਂਚਾ ਹੈ ਨਾ ਅਲੱਗ-ਅਲੱਗ, ਤਾਂ ਉਹਦੇ ਵਿੱਚ ਇਹਨਾਂ ਨੇ ਲੀਗਲ ਹਿਊਮਨ ਰਾਈਟਸ ਤੇ ਆਰਟੀਆਈ ਡਿਪਾਰਟਮੈਂਟ ਦੇ ਵਿੱਚ ਸੰਤਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ ਐਲਾਨ ਦਿੱਤਾ। ਤੇ ਕਮਾਲ ਦੀ ਗੱਲ ਹੈ ਕਿ ਸਿੱਧੂ ਸਾਹਿਬ ਨੇ ਇਹਨੂੰ ਨਾ ਮਨਜ਼ੂਰ ਕਰਦਿਆਂ ਕਿਹਾ ਕਿ ਨਹੀਂ ਜੀ, ਸਾਡੀਆਂ ਜਿਹੜੀਆਂ ਆਪਣੀਆਂ ਪੇਸ਼ੇਵਾਰ ਪਹਿਲਤਾਵਾਂ ਨੇ, ਮਤਲਬ ਕਿ ਜੋ ਅਸੀਂ ਪੇਸ਼ੇ ਨੂੰ ਤਰਜੀਹ ਦਿੰਦੇ ਹਾਂ, ਤਾਂ ਅਸੀਂ ਉਹਨਾਂ ਦੇ ਨਾਲ ਹੀ ਵਜੇ ਹਾਂ। ਅਸੀਂ ਹਰੇਕ ਪਾਰਟੀ ਦੇ ਬੰਦਿਆਂ ਨਾਲ ਮਤਲਬ ਕਿ ਕੰਮ ਕਰਨ ਵਾਲੇ ਹਾਂ। ਸੋ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਕਿ ਮੈਂ ਆਪਣਾ ਕੈਰੀਅਰ ਗੈਰ ਰਾਜਨੀਤਿਕ ਰੱਖਣਾ, ਮੈਂ ਰਾਜਨੀਤਿਕ ਨਹੀਂ ਹੋਣਾ। ਤਾਂ ਸਿੱਧੂ ਸਾਹਿਬ ਦੀ ਸਟੇਟਮੈਂਟ ਨੇ ਫਜ਼ੀਅਤ ਕਰਵਾ ਦਿੱਤੀ ਕਾਂਗਰਸ ਦੀ। ਜਿਵੇਂ ਤੁਹਾਨੂੰ ਮੈਂ ਇੱਕ ਦੋ ਕਿੱਸੇ ਸੁਣਾਏ ਨੇ ਅਤੀਤ ਦੇ ਵਿੱਚੋਂ, ਬੀਤੇ ਦੇ ਵਿੱਚੋਂ, ਤਾਂ ਇੱਕ ਕਿੱਸਾ ਇਹ ਵੀ ਜੁੜ ਗਿਆ। ਮਤਲਬ ਇਹ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ, ਕਈ ਵਾਰ ਸਾਹਮਣੇ ਵਾਲਾ ਬੰਦਾ ਤਿਆਰ ਹੈ ਜਾਂ ਨਹੀਂ, ਕੋਈ ਉਹਦੀ ਸਹਿਮਤੀ ਹੈ ਜਾਂ ਨਹੀਂ, ਭਾਈ ਇਹਨਾਂ ਚੀਜ਼ਾਂ ਤੇ ਵੀ ਵਰਕਆਊਟ ਨਹੀਂ ਕੀਤਾ ਜਾਂਦਾ। ਇਹ ਵੇਖਣ ਵਾਲੀ ਗੱਲ ਆ। ਤਾਂ ਰਾਜਾ ਬਣੀ ਕਾਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੂਟਨੀਤੀ ਖੇਡ ਰਹੇ ਸੀਗੇ, ਪਰ ਉਹ ਕੂਟਨੀਤੀ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾ ਗਈ। ਤਾਂ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਤੋਂ ਬਚਣ ਦੀ ਜ਼ਰੂਰਤ ਆ। ਅਕਾਲੀਆਂ ਦੀ ਨਿਯੁਕਤੀ ਵੇਖ ਲਓ, ਤੁਹਾਨੂੰ ਮੈਂ ਕਿੰਨੇ ਸਾਲਾਂ ਬਾਅਦ ਯਾਦ ਕਰਕੇ ਦੱਸ ਦਿੱਤੀ ਆ, ਤਾਂ ਇਸੇ ਤਰ੍ਹਾਂ ਇਹ ਵੀ ਯਾਦ ਰਹਿ ਜਾਊਗੀ। ਜੀ ਬਿਲਕੁਲ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਧਾਮੀ ਸਾਹਿਬ ਦੀ। ਭਾਜਪਾ ਆਗੂ ਆਰਪੀ ਸਿੰਘ ਨੇ ਕੋਈ ਵਿਵਾਦਤ ਬਿਆਨ ਦਿੱਤਾ ਤੇ ਹੁਣ ਧਾਮੀ ਸਾਹਿਬ ਨੇ ਵੀ ਇਧਰੋਂ ਤਿੱਖੀ ਟਿੱਪਣੀ ਕੀਤੀ ਹੈ, ਮੋੜਵਾਂ ਜਵਾਬ ਦਿੱਤਾ। ਦੇਖੋ ਧਾਰਮਿਕ ਮਸਲਾ ਹੈ ਇਹ ਜੀ। ਪਹਿਲਾਂ ਤੇ ਆਪਾਂ ਆਰਪੀ ਸਿੰਘ ਕੌਣ ਨੇ ਉਹ ਜਾਣ ਲੈਂਦੇ ਆ। ਆਰਪੀ ਸਿੰਘ ਇਹਨਾਂ ਦੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਆ, ਉਹਦੇ ਵਿੱਚ ਸਿੱਖ ਫੇਸ ਦੇ ਤੌਰ ਤੇ ਜਾਣੀ ਜਾਂਦੀ ਆ। ਦੂਜੀ ਚੀਜ਼ ਕਿ ਆਰਪੀ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਨੇ ਯੂਪੀਏ ਸਰਕਾਰ ਵੇਲੇ ਖਾਸੀਆਂ ਕਹਿ ਲਓ ਕਿ 84 ਕਤਲੇਆਮ ਤੇ ਪੀਸੀ ਵਗੈਰਾ ਵੀ ਕੀਤੀਆਂ। ਇੱਕਾ ਦੁੱਕਾ ਮੌਕਿਆਂ ਤੇ ਇੱਕ ਬੜੇ ਕਹਿ ਲਓ ਕਿ ਜਾਣੇ ਪਛਾਣੇ ਵਕੀਲ ਜਿਹੜੇ ਆਮ ਆਦਮੀ ਪਾਰਟੀ ਚ ਵੀ ਕੰਮ ਕਰ ਚੁੱਕੇ, ਉਹ ਵੀ ਪੀਸੀ ਚ ਬੈਠੇ ਨਜ਼ਰ ਆਏ ਸਨ। ਤਾਂ ਖੈਰ ਇਹ ਆਰਪੀ ਸਿੰਘ ਜਿਹੜੇ ਆ ਹੁਣ ਇਸ ਟਾਈਮ ਕਹਿ ਲਓ ਕਿ ਇਹਨਾਂ ਦੇ ਮੇਨ ਆਰਐਸਐਸ ਦੇ ਲੀਡਰਾਂ ਚ, ਖਾਸ ਤੌਰ ਤੇ ਜਿਹੜੇ ਮਾਈਨੋਰਿਟੀ ਚ ਆਉਂਦੇ ਫੇਸ ਬਣਾਏ ਹੁੰਦੇ ਜੀ, ਉਹਨਾਂ ਦੇ ਵਿੱਚੋਂ ਇੱਕ ਪ੍ਰਮੁੱਖ ਇੱਕ ਕਹਿ ਲਓ। ਤਾਂ ਇਹਨਾਂ ਨੇ ਬਿਆਨ ਦਿੱਤਾ ਸੀਗਾ ਪਿਛਲੇ ਦਿਨੀ, ਬੜਾ ਕਹਿ ਲਓ ਕਿ ਡੂੰਘਾ ਬਿਆਨ ਸੀਗਾ। ਤੇ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਜਿਹੜਾ ਇੱਥੇ ਕਨਵਰਜ਼ਨ ਚੱਲ ਰਿਹਾ, ਮਤਲਬ ਸਿੱਖੀਜ਼ਮ ਦੇ ਵਿੱਚ ਜੋ ਕਨਵਰਜ਼ਨ ਆ, ਕਿ ਜਿਸ ਤਰ੍ਹਾਂ ਵੈਸੇ ਸਿੱਖ ਧਰਮ ਦੀ ਖਾਸੀਅਤ ਇਹ ਆ
ਵੈਸੇ ਤੇ ਸਨਾਤਨ ਦੀ ਵੀ ਇਹ ਖਾਸੀਅਤ ਰਹੀ, ਕੁਝ ਧਰਮਾਂ ਦਾ ਖਾਸਾ ਹੁੰਦਾ ਕਿ ਤਲਵਾਰ ਦੇ ਜ਼ੋਰ ਤੇ ਕਨਵਰਜ਼ਨ ਨਹੀਂ ਕਰਦੇ, ਜੀ। ਤਲਵਾਰ ਦੇ ਜ਼ੋਰ ਤੇ ਕਨਵਰਜ਼ਨ ਕੁਝ ਧਰਮ ਨਹੀਂ ਕਰਦੇ। ਤਾਂ ਨਾ ਹੀ ਲਾਲਚ ਕਿਸੇ ਨੂੰ ਕਿ ਕੋਈ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਆ ਜਾਵੇ ਤਾਂ ਜ਼ਰੂਰ ਆ ਜਾਵੇ, ਉਹ ਤਾਂ ਵੈਲਕਮ ਹੈ। ਬਾਕੀ ਕਿਸੇ ਨੂੰ ਉਹਦਾ ਅਕੀਦਾ ਮੁਬਾਰਕ ਹੈ, ਤੇ ਖਾਸੀਅਤ ਹੁੰਦੀ ਹੈ ਕੁਝ ਧਰਮਾਂ ਦੀ। ਤਾਂ ਖੈਰ, ਪਰ ਸਿੱਖ ਧਰਮ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਕੰਮ ਕਰ ਰਹੀ ਹੈ, ਆਪਾਂ ਨੂੰ ਪਤਾ। ਖਾਸ ਤੌਰ ਤੇ ਈਸਾਈ ਮਤ ਵੱਲ ਕੁਝ ਸਿੱਖ ਬਹੁਤ ਜ਼ਿਆਦਾ ਝੁਕਾਵਾਦੀ ਹੋਏ ਆ। ਜੇ ਆਪਾਂ ਕੋਈ 10-20 ਸਾਲ ਦਾ ਵਕਫਾ ਲੈ ਲਈਏ ਤਾਂ ਖਾਸ ਤੌਰ ਤੇ ਗੁਰਦਾਸਪੁਰ, ਅੰਮ੍ਰਿਤਸਰ ਜਾਂ ਕੁਝ ਕੁ ਇਲਾਕਾ ਤਰਨਤਾਰਨ, ਤਾਂ ਇੱਧਰ ਜ਼ਿਆਦਾ ਕਨਵਰਜ਼ਨ ਹੋ ਰਹੀ। ਖਾਸ ਤੌਰ ਤੇ ਜਿਹੜਾ ਸਿੱਖਾਂ ਦੇ ਵਿਚਲਾ ਇੱਕ ਗਰੀਬ ਤਬਕਾ ਕਹਿ ਲਓ, ਪਛੜਿਆ ਤਬਕਾ ਕਹਿ ਲਓ। ਤਾਂ ਇਸ ਮੁਤਲਕ ਇਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਕਿ ਜਿਸ ਤੇਜ਼ੀ ਨਾਲ ਪੰਜਾਬ ਨੂੰ ਈਸਾਈ ਧਰਮ ਚ ਬਦਲਿਆ ਜਾ ਰਿਹਾ, ਬਹੁਤ ਜਲਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ SGPCA ਨਹੀਂ ਰਹੇਗੀ, SGPC ਅੰਮ੍ਰਿਤਸਰ ਨਹੀਂ ਰਹੇਗੀ। ਇਸ ਦੀ ਜਗ੍ਹਾ SCPC ਮਤਲਬ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਨੂੰ। ਅੱਛਾ ਮਤਲਬ ਜੀ। ਕਿ ਇਹ ਬਹੁਤ ਵੱਡਾ ਬਿਆਨ ਹੈ ਕਿਸੇ ਵੀ RSS ਆਗੂ ਦਾ। ਇਹ ਇਸ ਤੋਂ ਮੇਰੇ ਖਿਆਲ ਦੇ ਨਾਲ ਗਾਂ ਦਾ ਕੋਈ ਬਿਆਨ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਪਰ ਅਫਸੋਸ ਦੀ ਗੱਲ ਹੈ, ਅਫਸੋਸ ਦੀ ਗੱਲ ਹੈ ਕਿ ਇੱਕ ਫਾਰਮੈਲਿਟੀ ਕੀਤੀ ਗਈ ਆ, ਬਿਲਕੁਲ ਇੱਕ ਖਾਨਾ ਪੂਰਤੀ ਧਾਮੀ ਸਾਹਿਬ ਵੱਲੋਂ ਕਰ ਦਿੱਤੀ ਗਈ ਆ ਕਿ ਇੱਥੇ ਹੁਣ ਅਕਾਲੀ ਦਲ ਦੇ ਪ੍ਰਧਾਨ ਦਾ ਬੋਲਣਾ ਨਹੀਂ ਸੀ ਬਣਦਾ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਜਿਨ੍ਹਾਂ ਨੂੰ ਮਤਲਬ ਕਿ ਬੜੇ ਇਤਿਹਾਸ ਦੇ ਵਿੱਚ ਉਹ ਸ਼ਹੀਦ ਵੀ ਅੱਤਵਾਦੀ ਦਿਸਣ ਡੈ ਪੈਂਦੇ, ਤੁਹਾਨੂੰ ਪਤਾ ਹੀ ਹੈ। ਉਹ ਭਗਤ ਸਿੰਘ ਨੂੰ ਅੱਤਵਾਦੀ ਤਾਂ ਦੇਖ ਲੈਂਦੇ ਆ, ਪਰ ਇਹੋ ਜਿਹੇ ਮੁੱਦੇ ਤੇ ਹੁਣ ਕਿਸੇ ਵੀ ਸਿੱਖ ਲੀਡਰ ਨੇ ਕੋਈ ਕਰੜਾ ਪ੍ਰਤੀਕਰਮ ਦਿੱਤਾ ਹੀ ਨਹੀਂ ਹੈ। ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਕਿ ਤੁਹਾਨੂੰ ਮਤਲਬ ਕਿ 100 ਸਾਲ ਪਹਿਲਾਂ ਦੀਆਂ ਘਟਨਾਵਾਂ ਦਿਖ ਰਹੀਆਂ ਨੇ, ਪਰ ਇੱਥੇ ਕੀ ਕਿਹਾ ਜਾ ਰਿਹਾ ਕਿ ਤੁਹਾਡੀ SGPC ਚਾਹੇ ਉਹ ਕਿਸੇ ਦੇ ਕੋਲ ਵੀ ਹੈ, ਕੋਈ ਵੀ ਚਲਾ ਰਿਹਾ, ਡਜ਼ਨਟ ਮੈਟਰ, ਉਹ ਅਕਾਲੀ ਦਲ ਬਾਦਲ ਚਲਾ ਰਿਹਾ ਜਾਂ ਕੱਲ ਨੂੰ ਆ ਕੇ ਅਕਾਲੀ ਦਲ ਅੰਮ੍ਰਿਤਸਰ ਵੀ ਚਲਾ ਸਕਦਾ ਹੈ, ਉਹ ਕੋਈ ਚੱਕਰ ਨਹੀਂ ਹੈ। ਪਰ ਉਹ ਸਿੱਧਾ ਕੀ ਕਹਿ ਰਹੇ ਆ ਕਿ ਬਈ ਇਹ ਜਿਹੜੀ ਹੈ ਉਹ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਹੋਏਗੀ। ਤਾਂ ਸਿੱਖਾਂ ਦੇ ਮਤਲਬ ਕਿ ਜਿਹੜੇ ਮੇਨ ਸਟ੍ਰੀਮ ਲੀਡਰ ਨੇ, ਮੁੱਖ ਧਾਰਾ ਦੇ ਲੀਡਰ ਨੇ, ਪੰਥਕ ਜਥੇਬੰਦੀਆਂ ਦੀ ਜਿਹੜੀ ਨੁਮਾਇੰਦਾ ਜਮਾਤ ਹੈ ਜਾਂ ਨੁਮਾਇਆ ਲੀਡਰਸ਼ਿਪ ਹੈ, ਉਹਨਾਂ ਚੋਂ ਕੋਈ ਨਹੀਂ ਬੋਲਿਆ। ਤਾਂ ਧਾਮੀ ਸਾਹਿਬ ਦਾ ਬਿਆਨ ਉਹ ਇੱਕ ਫਾਰਮੈਲਿਟੀ ਹੈ। ਉਹ ਕਿੱਦਾਂ ਦਾ ਬਿਆਨ ਹੈ? ਐਵੇਂ ਜਿਵੇਂ ਤਰਲਾ ਜਿਹਾ ਨਹੀਂ ਪਾਈਦਾ ਕਿ ਦੇਖੋ ਜੀ, ਇੱਕ ਹੁੰਦਾ ਨਾ ਕਿ ਬੜਾ ਗੜਕ ਕੇ ਬਿਆਨ ਦੇਣਾ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਉਦਾਂ ਤੇ ਹਥਿਆਰ ਚਲਾਓ ਜੀ, ਇਹ ਕਰੋ ਜੀ, ਜਥੇਦਾਰ ਵੀ ਬੜੇ ਗੜਕਵੇਂ ਬੋਲਦੇ ਨੇ ਅੱਜ ਕੱਲ, ਪਰ ਇੱਥੇ ਉਹਨਾਂ ਨੇ ਵੀ ਕੋਈ ਵਜਨ ਵਿਲਾਸ ਨਹੀਂ ਕੀਤਾ ਉਹਨਾਂ ਨੇ ਵੀ ਕੋਈ। ਤਾਂ ਇਹਦੇ ਵਿੱਚ ਧਾਮੀ ਸਾਹਿਬ ਜਿੱਦਾਂ ਕਹਿ ਰਹੇ ਜੀ ਕਿ ਕੇਂਦਰ ਸਰਕਾਰ ਕੋਲ ਸਾਡੇ ਕੁਝ ਕੇਸ ਪਏ ਨੇ ਜੀ ਤੇ ਤੁਸੀਂ ਉਹ ਨਿਬੇੜ ਦਿਓ, ਫਲਾਂ ਟਮਕਾ, ਮਤਲਬ ਕਿ ਜਿੱਦਾਂ ਇੱਕ ਬੜਾ ਨਿਮਰਤਾ ਦੀ ਗੱਲ। ਮੈਂ ਨਹੀਂ ਕਹਿੰਦਾ ਕਿ ਆਪਣੀ ਨਿਮਰਤਾ ਛੱਡੋ, ਪਰ ਨਰਮ, ਇਹਨਾਂ ਨਰਮ ਯਾਰ ਤੁਸੀਂ ਕਹੋ ਕਿ ਹਾਂ ਬਾਈ ਠੀਕ ਹੈ ਕਿ ਅਸੀਂ ਕਨਵਰਜ਼ਨ ਨੂੰ ਜੇ ਰੋਕਾਂਗੇ ਆਪਣੇ ਪੱਧਰ ਤੇ, ਤਾਂ ਸਾਡੇ ਕੋਲ ਕਾਨੂੰਨ ਕੀ ਹੈ? ਕਾਨੂੰਨ ਕੀ ਹੈ ਸਾਡੇ ਕੋਲ? ਕਾਨੂੰਨ ਕਿਸਨੇ ਬਣਾਉਣੇ ਨੇ? ਜਾਂ ਫਿਰ ਅਸੀਂ ਤੁਹਾਡੇ ਵਾਲਾ ਕੰਮ ਕਰਨ ਲੱਗ ਪਈਏ ਕਿ ਉਧਰੋਂ NGOs ਜਿਹੜੇ ਆ ਉਹਨਾਂ ਦੀ ਇਸ ਬਹਾਨੇ ਫੰਡਿੰਗ ਬੰਦ ਹੋ ਜਾਵੇ, ਤੇ ਫਿਰ ਉਹ US ਦੇ ਵਿੱਚ ਰਿਪੋਰਟਾਂ ਪੇਸ਼ ਕਰਦੇ ਫਿਰਦੇ ਆ ਕਿ ਈਸਾਈ ਮਤ ਨੂੰ ਉੱਥੇ ਰੋਕਿਆ ਜਾ ਰਿਹਾ ਪ੍ਰਚਾਰਨ ਤੋਂ, ਪ੍ਰਸਾਰਨ ਤੋਂ, ਫਿਰ ਵੀ ਤੁਸੀਂ ਪਿੱਟੋਗੇ। ਗੱਲ ਜਿਹੜਾ ਜਵਾਬ ਜਿਹੜਾ ਠੋਸ ਦਲੀਲ ਨਾਲ ਦੇਣਾ ਚਾਹੀਦਾ ਕਿ ਅਸੀਂ ਤੁਹਾਡੇ ਵਾਂਗੂ ਜੇ ਜਾ ਕੇ ਕੁੱਟਾਂਗੇ ਉੱਥੇ, ਤੁਹਾਡੇ ਤੇ ਬੰਦੇ ਨੇ ਉੱਥੇ ਗ੍ਰਹਿਮ ਸਟੈਂਡਸ ਨੂੰ ਸਾੜ ਹੀ ਦਿੱਤਾ ਸੀਗਾ ਬੱਚਿਆਂ ਸਮੇਤ, ਅਸੀਂ ਅਜਿਹਾ ਨਹੀਂ ਕਰ ਸਕਦੇ ਕਾਇਦੇ ਦੇ ਮੁਤਾਬਕ। ਹਾਲਾਂਕਿ ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ, ਉਹਨਾਂ ਨੇ ਕੁਝ ਇਹ ਕਿਹਾ ਵਾ ਕਿ ਬਈ ਦੇਖੋ ਅਸੀਂ ਇਸ ਬਾਬਤ ਕੰਮ ਕਰ ਰਹੇ ਹਾਂ, ਕੁਝ ਈਸਾਈ ਸੰਗਠਨਾਂ ਦੇ ਨਾਲ ਵੀ ਗੱਲ ਕੀਤੀ ਆ। ਪਰ ਮੇਰੇ ਖਿਆਲ ਦੇ ਨਾਲ ਚਲੋ ਠੀਕ ਹੈ, ਇਹਨਾਂ ਨੇ ਘੱਟੋ ਘੱਟ ਫਾਰਮੈਲਿਟੀ ਤਾਂ ਕੀਤੀ, ਫਾਰਮੈਲਿਟੀ ਚਲੋ ਮੰਨ ਲੈਨੇ ਆਪਾਂ ਕਿ ਇਹਨਾਂ ਨੇ ਇਤਰਾਜ਼ ਦਰਜ ਕਰਾ ਦਿੱਤਾ। ਵਾਰ-ਵਾਰ ਇਹੋ ਜਿਹੇ ਅਹਿਮ ਮੁੱਦਿਆਂ ਤੇ ਇਤਰਾਜ਼ ਦਰਜ ਕਰਾਉਂਦੇ ਨੇ। ਔਰ ਕੀ ਦੂਜੀ ਲੀਡਰਸ਼ਿਪ ਜਿਹੜੀ ਹੈ ਬਿਆਨ ਤੋਂ ਅਣਜਾਣ ਹੈ? ਘੱਟੋ ਘੱਟ ਇਹ ਤੇ ਕਿਹਾ ਜਾ ਸਕਦਾ ਕਿ ਕੌਣ ਹੁੰਦੀ ਹੈ ਸਾਡੇ ਇਹੋ ਜਿਹੇ ਮੁੱਦਿਆਂ ਦੇ ਵਿੱਚ, ਸੈਂਸਿਟਿਵ ਮੁੱਦਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਲੀ? ਬਈ ਜੀ ਬਿਲਕੁਲ ਸਹੀ। ਮੈਨੂੰ ਜਾਂਦੇ ਗੱਲ ਕਰੀਏ ਫਿਲਮਾਂ ਦੇ ਬਾਰੇ। ਪਿਛਲੇ ਕੁਝ ਸਮੇਂ ਤੋਂ, ਵੈਸੇ ਤਾਂ ਫਿਲਮਾਂ ਤੇ ਸਮੇਂ-ਸਮੇਂ ਤੇ ਵਿਵਾਦ ਉੱਠਦੇ ਰਹੇ, ਪਰ ਉਹ ਹੋਰ ਤਰ੍ਹਾਂ ਦੇ ਵਿਵਾਦ ਸੀ। ਪਰ ਹੁਣ ਪਿਛਲੇ ਕੁਝ ਸਮੇਂ ਤੋਂ
ਕਸ਼ਮੀਰ ਫਾਈਲਸ ਵਰਗੀਆਂ ਫਿਲਮਾਂ ਨੂੰ ਪ੍ਰਮੋਟ ਕੀਤਾ ਜਾਂਦਾ। ਸਰਕਾਰੀ ਅਦਾਕਾਰ ਆ ਗਏ ਨੇ ਹੁਣ ਤਾਂ, ਅਕਸ਼ੇ ਕੁਮਾਰ, ਅਨੁਪਮ ਖੇਰ, ਕੰਗਣਾ ਰਣੌਤ, ਆਪਾਂ ਦੇਖਦੇ ਹਾਂ ਇਹਨਾਂ ਨੂੰ ਸਰਕਾਰੀ ਅਦਾਕਾਰ ਕਿਹਾ ਜਾਂਦਾ। ਲਾਲ ਸਿੰਘ ਚੱਡਾ ਫਿਲਮ ਦੇ ਵਿਰੁੱਧ ਬਾਈਕਾਟ ਮੁਹਿੰਮ ਹੈ, ਜਦਕਿ ਫਿਲਮ ਦੇ ਵਿੱਚ ਫਿਲਮ ਨਿਰਮਾਤਾਵਾਂ ਦਾ ਕਹਿਣਾ, ਆਪਾਂ ਨਹੀਂ ਕਹਿ ਰਹੇ, ਕਿ ਫਿਲਮ ਦੇ ਵਿੱਚ ਇਤਰਾਜ਼ਯੋਗ ਤਾਂ ਕੁਝ ਵੀ ਨਹੀਂ, ਕਿ ਇੰਨਾ ਕੀ ਸਿਰਫ ਆਮਿਰ ਖਾਨ ਦੀ ਫਿਲਮ ਆ। ਨਹੀਂ ਨਹੀਂ, ਇਹ ਫਿਲਮ ਤੇ ਟॉम हैंक्स ਦੀ ਫਿਲਮ ਦੀ ਕਹ ਲੋ ਕਿ ਕਾਪੀ ਹੈ ਨਾ, ਰੀਮੇਕ ਹੀ ਹੈ। ਜੀ ਜੀ। ਉਹ ਫਿਲਮ ਅੱਗੇ ਆ ਚੁੱਕੀ ਹੈ, ਹੂੰ। ਫੋਰੈਸਟ ਗੰਪ। ਜੀ ਜੀ, ਸ਼ਾਇਦ ਉਹ ਆਸਕਰ ਫਿਲਮ ਵਿਜੇਤਾ। ਆਲਰੇਡੀ ਜਿਹੜੀ ਹੈ, ਹਾਂਜੀ ਉਹ ਫਿਲਮ ਬਣੀ ਹੋਈ ਹੈ ਪਹਿਲਾਂ ਤਾਂ, ਉਹ ਰੀਮੇਕ ਆ, ਉਹਦੇ 'ਚ ਤਾਂ ਕੀ ਹੋਏਗਾ ਜੇ ਹੂੰ। ਉਹ ਉਦੋਂ ਹੀ ਕੋਈ ਇਤਰਾਜ਼ਯੋਗ ਚੀਜ਼ ਨਹੀਂ ਸੀ ਤਾਂ ਹੁਣ ਕੀ ਇਤਰਾਜ਼ਯੋਗ ਹੋਏਗੀ। ਹੂੰ। ਅੱਛਾ, ਦੂਜੀ ਗੱਲ ਇਹ ਹੈ ਕਿ ਮਸਲਾ ਫਿਲਮ ਦੇ ਕੰਟੈਂਟ ਦੇ ਨਾਲ ਨਹੀਂ ਹੈ, ਜੀ। ਮਸਲਾ ਫਿਲਮ ਦੀ ਕਾਸਟ ਦੇ ਨਾਲ ਹੈ। ਇਹ ਹੂੰ। ਫਿਲਮ ਜਿਹੜੀ ਹੈ ਉਹ ਆਮਿਰ ਖਾਨ ਕਰ ਰਿਹਾ ਹੈ। ਜੀ। ਤਾਂ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ। ਆਮਿਰ ਖਾਨ ਦੇ ਨਾਲ ਇਹਨਾਂ ਦੀ ਟੱਸਲ ਪਹਿਲਾਂ ਹੀ ਚੱਲਦੀ ਹੈ। ਆਮਿਰ ਖਾਨ ਦੀ ਤੇ ਕਾਹਦੀ ਟੱਸਲ ਹੈ ਵਿਚਾਰੇ ਦੀ, ਉਹ ਤੇ ਆਪਦਾ ਕੰਮ ਕਰਨ ਵਾਲਾ ਇਨਸਾਨ ਆ। ਹੂੰ। ਇੱਕ ਤੇ ਇਹ ਆ ਕਿ ਅਸਲ 'ਚ ਆਮਿਰ ਖਾਨ ਇਹ ਤਾਂ ਪਹਿਲਾਂ ਚਲੋ ਨਿਕਲ ਗਿਆ, ਉਦੋਂ ਯੂਪੀਏ ਸਰਕਾਰ ਸੀ, ਇਹਨੂੰ ਨਹੀਂ ਤਾਂ ਰਗੜ ਦੇਣਾ ਸੀ। ਹੂੰ। ਇਹਨੇ ਜਦੋਂ ਸੱਤਿਆਮੈ ਵਿੱਚ ਜੈਤੇ ਕੀਤਾ ਤੇ ਉਦੋਂ ਵੀ ਇੱਕ ਐਪੀਸੋਡ ਦੇ ਵਿੱਚ ਬੜਾ ਬਵਾਲ ਮਚਿਆ ਸੀਗਾ, ਕਿਉਂਕਿ ਜਦੋਂ ਇਹਨੇ ਕੁਝ ਗੱਲ ਕਹੀ ਸੀ ਕਿ ਜਿਹੜਾ ਦੁੱਧ ਚੜਾਇਆ ਜਾਂਦਾ, ਚਲੋ ਧਾਰਮਿਕ ਸਥਾਨਾਂ ਤੇ ਚੜਦਾ ਵਾ, ਹੂੰ। ਤਾਂ ਉਹਦੇ ਤੇ ਟਿੱਪਣੀ ਕਰ ਦਿੱਤੀ ਸੀ ਕਿ ਉਹ ਕਿਸੇ ਗਰੀਬ ਨੂੰ ਪਿਆ ਦਿੱਤਾ ਜਾਣਾ ਚਾਹੀਦਾ ਹੈ। ਹੂੰ। ਤਾਂ ਉਹ ਤੁਹਾਨੂੰ ਪਤਾ ਇੱਥੇ ਵੀ ਆਪਣੇ ਵੀ ਪੰਜਾਬ 'ਚ ਬਹਿਸ ਛਿੜ ਜਾਂਦੀ ਹੈ ਜੀ ਜੀ, ਬਿਲਕੁਲ। ਕਿ ਜੇ ਦਰਬਾਰ ਸਾਹਿਬ ਦੇ ਵਿੱਚ ਵੀ ਉਹ ਸੰਗਮਰਮਰ ਧੋਤਾ ਜਾਂਦਾ ਹੈ, ਹੂੰ। ਤਾਂ ਦੂਸਰੇ ਪਾਸੇ ਵੀ ਉਹ ਰਣਜੀਤ ਬਾਵਾ ਦੇ ਬੜੀ ਵੱਡੀ ਇੱਕ ਬਹਿਸ ਆਪਣੇ ਇੱਥੇ ਛਿੜੀ ਰਹੀ ਹਾਂਜੀ ਹੈ। ਹਾਂਜੀ। ਤਾਂ ਉਸ ਟਾਈਮ ਵੀ ਇੱਕ ਵਿਵਾਦ ਸੀਗਾ ਇਸ ਚੀਜ਼ ਨੂੰ ਲੈ ਕੇ, ਖਾਸ ਤੌਰ ਤੇ ਹਿੰਦੂ ਜਥੇਬੰਦੀਆਂ ਨੇ ਬਹੁਤ ਬੁਰਾ ਮਨਾਇਆ। ਹੁਣ ਇੱਕ ਤੇ ਉਹ ਕਹਿ ਰਹੇ ਆ ਕਿ ਵੀ ਠੀਕ ਆ, ਤੇਰੀ ਫਿਲਮ ਵੇਖਣ ਦੇ ਨਾਲੋਂ ਅਸੀਂ ਇਹ ਜਿਹੜੇ ਕੋਈ 20-50 ਰੁਪਈਏ, ਕੋਈ 100-200 ਰੁਪਈਏ ਗਰੀਬ ਤੇ ਖਰਚ ਕਰਿਆ। ਹੂੰ। ਦੂਸਰੀ ਚੀਜ਼, ਦੂਸਰਾ ਇਤਰਾਜ਼ ਸੀਗਾ ਪੀਕੇ ਫਿਲਮ ਤੋਂ। ਹੂੰ। ਪੀਕੇ ਫਿਲਮ ਨੇ ਜਿਸ ਤਰ੍ਹਾਂ, ਉਹ ਚਲੋ ਠੀਕ ਹੈ, ਕਿਸੇ ਮੇਰੇ ਖਿਆਲ ਦੇ ਨਾਲ ਕਿਸੇ ਭਗਵਾਨ ਦਾ ਜਾਂ ਕਹਿ ਲਓ ਕਿ ਕਿਸੇ ਮਾਨਤਾ ਦਾ ਤੇ ਇੰਨਾ ਜ਼ਿਆਦਾ ਉਹ ਕੋਈ ਨਹੀਂ ਹੈਗਾ। ਉਹਦੇ ਤੇ ਤਰਕ ਸੀਗਾ ਬਹੁਤ ਮਜ਼ੇਦਾਰ ਤਰੀਕੇ ਨਾਲ ਕੀਤਾ ਜੀ ਗਿਆ, ਪਖੰਡ ਤੇ ਖਾਸ ਤੌਰ ਤੇ। ਜੀ। ਪਰ ਹਿੰਦੂ ਜਥੇਬੰਦੀਆਂ ਉਸ ਟਾਈਮ ਵੀ ਨਾਰਾਜ਼ ਸਨ ਹੂੰ। ਆਮਿਰ ਖਾਨ ਦੇ ਨਾਲ। ਪਰ ਸਭ ਤੋਂ ਵੱਡੀ ਇਹ ਨਾਰਾਜ਼ਗੀ ਜਿਹੜੀ ਵਧੀ ਹੈ, ਜੀ। ਉਹ ਹੈ ਇੱਕ ਖਾਨ ਉਸ ਬਿਆਨ ਤੋਂ ਬਾਅਦ, ਜਦ ਇਹਨੇ ਕਿਹਾ ਸੀਗਾ ਕਿ ਇੱਥੋਂ ਮਤਲਬ ਵਿਗੜਿਆ ਸੀ, ਕਿਉਂਕਿ ਉਦੋਂ ਤੱਕ ਨਰਿੰਦਰ ਮੋਦੀ ਦੀ ਸਰਕਾਰ ਆ ਚੁੱਕੀ ਸੀ। ਉਸ ਜੀ। ਸਮੇਂ ਅਸਹਿਣਸ਼ੀਲਤਾ ਬਰਾਬਰ ਇਸ ਮੁਲਕ 'ਚ। ਉਸ ਬਾਅਦ ਵਪਾਰਕ ਅਦਾਰੇ ਨਾਲ ਜੁੜਿਆ ਬਤੌਰ ਉਹਨਾਂ ਦਾ ਐਂਬੈਸਡਰ, ਉਹ ਪੂਰੀ ਛੁੱਟੀ ਤੋਂ ਕੰਮ ਟੁੱਟ ਗਿਆ। ਫਿਰ ਉਸ ਤੋਂ ਬਾਅਦ ਇਹਦੀ ਹੋਰ ਬਹੁਤ ਵੱਡੇ ਆਫ ਹਿੰਦੁਸਤਾਨ ਪਿੱਟ ਗਈ। ਤਾਂ ਹੁਣ ਜਿਹਦੇ ਵਾਸਤੇ ਆਮਿਰ ਖਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਹੂੰ। ਇੰਨੀ ਵੱਡੀ ਫਿਲਮ ਬਣੀ ਆ ਕਿ ਮੇਰੇ ਖਿਆਲ ਦੇ 1.5 ਸਾਲ ਤਾਂ ਲੋਕੇਸ਼ਨਾਂ ਹੀ ਲੱਭੀਆਂ ਗਈਆਂ ਨੇ। ਜੀ। ਲਾ ਲਓ ਜਿਸ ਫਿਲਮ ਦੇ ਵਿੱਚ ਲੋਕੇਸ਼ਨ ਤੇ ਇੰਨਾ ਕੰਮ ਕੀਤਾ ਗਿਆ ਹੋਊਗਾ, ਹੂੰ। ਤਾਂ ਉਹ ਕਿੰਨੀ ਇੱਕ ਤਰ੍ਹਾਂ ਨਾਲ ਕਹਿ ਲਓ ਬੰਦੇ ਦੀ ਮਿਹਨਤ ਲੱਗੀ ਹੋਏਗੀ। ਪਰ ਹੁਣ ਕੁਛ ਇਹਨਾਂ ਦੇ ਜਿਹੜੇ ਹੈਗੇ ਬਾਈ ਪੇਜ ਜਾਂ ਸਾਰਾ ਕੁਝ ਚੱਲਦਾ, ਬਹੁਤ ਵੱਡਾ ਤਾਣਾ ਬਾਣਾ, ਮਾੜਾ ਬੰਦਾ ਅੜ ਹੀ ਨਹੀਂ ਸਕਦਾ। ਤਾਂ ਹੂੰ। ਇੱਥੇ ਚੱਲ ਗਈ ਹੈ ਮੁਹਿੰਮ। ਤਾਂ ਜਦੋਂ ਬਾਈਕਾਟ ਦੀ ਮੁਹਿੰਮ ਚੱਲ ਗਈ ਆ, ਆਮਿਰ ਖਾਨ ਦਾ ਸਾਰਾ ਕੁਝ ਦਾਅ ਤੇ ਲੱਗਾ ਹੋਇਆ, ਜੇ ਰਾਜ ਕਪੂਰ ਦਾ ਬੌਬੀ 'ਚ ਸਭ ਕੁਝ ਦਾਅ ਤੇ ਲੱਗ ਗਿਆ ਸੀ। ਹੂੰ। ਇਹ ਜਦੋਂ ਦਾਅ ਤੇ ਲੱਗਿਆ, ਹਾਲਾਂਕਿ ਆਮਿਰ ਖਾਨ ਦੀ ਉਹ ਸਥਿਤੀ ਨਹੀਂ ਬਣੀ ਹਾਲੇ, ਪਰ ਦੁਖੀ ਆਮਿਰ ਖਾਨ, ਉਹਨੇ ਇੱਕ ਇੰਟਰਵਿਊ ਵਿੱਚ ਕਿਹਾ ਵਾ ਕਿ ਬਾਈਕਾਟ ਤੋਂ ਮੈਂ ਬਹੁਤ ਦੁਖੀ ਹਾਂ। ਪਤਾ ਨਹੀਂ ਕਿਉਂ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦਾ, ਪਰ ਐਸਾ ਬਿਲਕੁਲ ਨਹੀਂ ਹੈ। ਕਹਿੰਦੇ ਕਿ ਇਹ ਮੈਂ ਇਹੋ ਜਿਹਾ ਵਿਅਕਤੀ ਨਹੀਂ ਜਿਹੋ ਨੂੰ ਆਪਣਾ ਦੇਸ਼ ਪਸੰਦ ਹੈ। ਤਾਂ ਮਤਲਬ ਇੱਕ ਖਾਨ ਨੂੰ, ਆਮਿਰ ਖਾਨ ਨੂੰ, ਜਿਹਨੇ ਫਿਲਮ ਇੰਡਸਟਰੀ ਵਿੱਚ ਤਕਰੀਬਨ 36-37 ਸਾਲ ਦਿੱਤੇ ਨੇ, ਜੀ। ਜਿਹਨੇ ਬੜੀਆਂ ਆਲਾ ਫਿਲਮਾਂ ਦਿੱਤੀਆਂ, ਉਹਨੂੰ ਇੱਕ ਸਬੂਤ ਦੇਣਾ ਪੈ ਰਿਹਾ, ਜਾਂ ਕਹਿ ਲਓ ਕਿ ਇੱਕ ਯਕੀਨ ਦਿਵਾਉਣਾ ਪੈ ਰਿਹਾ ਕਿ ਮੈਂ ਇੰਡੀਅਨ ਹਾਂ ਤੇ ਮੈਂ ਇਸ ਮੁਲਕ ਨੂੰ ਪਿਆਰ ਕਰਦਾ ਵਾਂ। ਪਲੀਜ਼ ਪਲੀਜ਼ ਮੇਰੇ ਵਪਾਰਕ ਹਿੱਤਾਂ ਤੇ ਚੋਟ ਨਾ ਕਰੋ। ਹੂੰ। ਜੀ ਜੀ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਾਂਗੇ, ਕੁਝ
ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ, ਜਦਕਿ ਕੁਝ ਹਲਕਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣਨ ਤੋਂ ਬਾਅਦ ਪੰਜਾਬ ਦੇ ਕਈ ਲੀਡਰਾਂ ਨੇ ਦੌਰਾ ਕੀਤਾ ਤੇ ਉਹਨਾਂ ਦਾ ਵਿਰੋਧ ਵੀ ਹੋਇਆ। ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋਇਆ। ਬੱਲੂਆਣਾ ਪਿੰਡ ਦੇ ਨਾਲ ਜੁੜੀ ਇਹ ਖਬਰ ਹੈ। ਤਾਂ ਉਸ ਤੋਂ ਬਾਅਦ ਪਰ ਬ੍ਰੇਕ ਦੇ ਲਈ ਆਪਾਂ ਰੁਕਾਂਗੇ। ਬ੍ਰੇਕ ਤੋਂ ਪਾਰ ਇਹਨਾਂ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਦੇ ਹਾਂ। ਜਾਇਓ ਨਾ ਕਿਤੇ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਗੱਲਬਾਤ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਰੁਖ ਕਰਾਂਗੇ ਪਟਿਆਲਾ ਦਾ, ਜਿੱਥੇ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਉੱਥੇ ਹੀ ਪਟਿਆਲਾ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਪਿੰਡਾਂ ਅਤੇ ਕਲੋਨੀਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਭਾਰੀ ਮੀਂਹ ਦੇ ਮੱਦੇਨਜ਼ਰ ਸਰਕਾਰੀ ਵਿਭਾਗਾਂ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਕਿਸੇ ਵੀ ਐਮਰਜੈਂਸੀ ਦੇ ਨਾਲ ਨਜਿੱਠਣ ਦੇ ਲਈ ਭੋਜਨ, ਬਚਾਅ ਅਤੇ ਮੈਡੀਕਲ ਸਪਲਾਈ ਦੇ ਹੋਰ ਪ੍ਰਬੰਧ ਕਰਨ ਦੇ ਲਈ ਕਿਹਾ। ਬੇਈ ਨਦੀ ਨੇ 2019 ਦੇ ਵਿੱਚ ਗੋਪਾਲ ਕਲੋਨੀ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। 2019 ਦੀ ਗੱਲ ਹੈ, ਜਦੋਂ ਇਸ ਤੋਂ ਬਾਅਦ ਇੱਥੇ ਵਸਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਕੱਢ ਕੇ ਲਿਜਾਣਾ ਪਿਆ ਸੀ। ਇੱਕ ਵਾਰ ਫਿਰ ਜਿਹੜੀ ਇਹ ਨਦੀ ਹੈ, ਪਾਣੀ ਦਾ ਪੱਧਰ ਇਹਦੇ ਵਿੱਚ ਕਾਫੀ ਵੱਧ ਗਿਆ ਹੈ। ਜਿਹੜਾ ਪਟਿਆਲਾ ਦੇ ਵਿੱਚ ਹਿੱਸਾ ਆਉਂਦਾ ਫਤਿਹਗੜ੍ਹ ਸਾਹਿਬ ਤੋਂ ਬਾਅਦ, ਉੱਥੇ ਪਾਣੀ ਦਾ ਪੱਧਰ ਕਾਫੀ ਹੈ ਤੇ ਇਸ ਵੇਲੇ ਖਤਰੇ ਦੇ ਨਿਸ਼ਾਨ ਤੇ ਜਿਹੜਾ ਉੱਪਰ ਇਹ ਨਦੀ ਵਗ ਰਹੀ ਹੈ ਇਸ ਵੇਲੇ, ਉਹ 12 ਫੁੱਟ ਤੇ ਦੱਸੀ ਗਈ ਹੈ। ਖਤਰੇ ਦੇ ਨਿਸ਼ਾਨ ਤੋਂ 12 ਫੁੱਟ ਉੱਪਰ ਵਗ ਰਹੀ ਹੈ। ਉਧਰ ਜੇ ਗੱਲ ਕਰੀਏ ਗੁਰਦਾਸਪੁਰ ਦੀ, ਤਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ, ਪਠਾਨਕੋਟ ਤੇ ਰਾਵੀ ਕੰਢੇ ਦੇ ਰਹਿਣ ਵਾਲੇ ਲੋਕਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਲਗਾਤਾਰ ਮੀਂਹ ਪੈਣ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਹਦੇ ਨਾਲ ਹੀ ਗੁਰਦਾਸਪੁਰ ਦੇ ਵਿੱਚ ਬੀਐਸਐਫ ਦੀ ਪੋਸਟ ਪਾਣੀ ਦੇ ਵਿੱਚ ਡੁੱਬ ਗਈ ਹੈ। ਉੱਥੇ ਹੀ ਪਠਾਨਕੋਟ ਦੇ ਬਮਿਆਲ ਬਾਰਡਰ ਤੇ ਵੀ ਹਾਲਾਤ ਖਰਾਬ ਨੇ। ਬਾਰਡਰ ਤੇ ਰਹਿਣ ਵਾਲੇ ਗੁੱਜਰਾਂ ਦੇ ਠਿਕਾਣਿਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ, ਤਾਂ ਹੜ੍ਹਾਂ ਵਰਗੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੱਲੂਆਣਾ ਹਲਕੇ ਦੇ ਪਿੰਡਾਂ ਦੇ ਵਿੱਚ ਪਿੰਡ ਗੱਦਾਡੋ, ਬੱਲੂਆਣਾ ਤੇ ਲਾਗਲੇ ਪਿੰਡਾਂ ਦਾ ਦੌਰਾ ਕੀਤਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਬੱਲੂਆਣਾ ਇਕਾਈ ਵੱਲੋਂ ਪਿੰਡ ਗੱਦਾਡੋਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਾਲੇ ਝੰਡੇ ਵੀ ਵਿਖਾਏ। ਕਈ ਲੋਕਾਂ ਦਾ ਕਹਿਣਾ ਹੈ ਕਿ ਲੋਕ ਲਗਾਤਾਰ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਦਾ ਕਾਰਨ ਇਹ ਸੀਗਾ ਕਿ ਬਾਦਲ ਲਗਾਤਾਰ 10 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ, ਪਰ ਇਸ ਇਲਾਕੇ ਦਾ ਕੁਝ ਵੀ ਨਹੀਂ ਕੀਤਾ ਗਿਆ। ਮੁਕਤਸਰ ਸਾਹਿਬ, ਮਲੋਟ ਤੇ ਇਹਦੇ ਨਾਲ ਜਲਾਲਾਬਾਦ ਤੇ ਫਿਰੋਜ਼ਪੁਰ, ਇਹ ਫਾਜ਼ਿਲਕਾ ਦੇ ਕਈ ਹਿੱਸੇ, ਹਬੋਰ ਦੇ ਕਈ ਹਿੱਸੇ ਆਏ ਸਾਲ ਮੀਂਹ ਦੇ ਵਿੱਚ ਮੀਂਹ ਦਾ ਪਾਣੀ ਲਗਾਤਾਰ ਵਧਣ ਕਰਕੇ ਕੱਲਾ ਡੁੱਬਦੇ ਹੀ ਨਹੀਂ, ਕਈ ਇਲਾਕਿਆਂ ਦੇ ਵਿੱਚ ਨੀਵੇਂ ਥਾਵਾਂ ਦੇ ਵਿੱਚ ਪਾਣੀ 6 ਤੋਂ 7-7 ਫੁੱਟ ਖੜ ਜਾਂਦਾ ਤੇ ਕਈ ਥਾਈਂ ਢਾਣੀਆਂ ਵਾਲਿਆਂ ਨੂੰ, ਜਿਹੜੇ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਘਰ ਨੇ, ਉਹਨਾਂ ਨੂੰ ਆਪਣੇ ਘਰ-ਬਾਰ ਛੱਡ ਕੇ ਬਾਹਰ ਵੀ ਜਾਣਾ ਪੈਂਦਾ, ਘਰਾਂ ਨੂੰ ਛੱਡ ਕੇ ਪਸ਼ੂ ਡੰਗਰ ਨੂੰ ਵੀ ਨਾਲ ਲਿਜਾਣਾ ਪੈਂਦਾ। ਪਾਣੀ ਕਈ ਵਾਰੀ ਇੰਨਾ ਵੱਧ ਜਾਂਦਾ ਹੈ। ਸੋ ਇਹ ਸਾਰੇ ਇਲਾਕੇ ਉਹੀ ਨੇ ਜਿੱਥੋਂ ਦੇ ਇੱਕ ਸ਼ਖਸ ਨੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ, ਮੂਸੇਵਾਲਾ ਕਤਲਕਾਂਡ ਦੇ ਮੁੱਖ ਸਾਜ਼ਿਸ਼ ਘਾੜੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਨੇ ਡਿਪਟੀ ਮੇਅਰ ਦੇ ਭਰਾ ਤੇ ਹਮਲੇ ਦੇ ਸਬੰਧ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਿਸ਼ਨੋਈ ਦਾ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਉੱਪਰ 2 ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਪਿਤਾ ਨੂੰ ਬਚਾਉਣ ਆਏ ਉਸ ਦੇ ਪੁੱਤਰ ਦੇ ਪੈਰ ਦੇ ਵਿੱਚ ਵੀ ਗੋਲੀ ਲੱਗੀ ਸੀ, ਪਰ ਉਸ ਨੇ ਹਿੰਮਤ ਦਿਖਾਉਂਦਿਆਂ ਇੱਕ ਹਥਿਆਰਬੰਦ ਸ਼ਖਸ ਮੋਨੂ ਡਾਗਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਸੀ ਅਤੇ ਉਸ ਦਾ ਦੂਜਾ ਸਾਥੀ ਯੋਧਾ ਫਰਾਰ ਹੋ ਗਿਆ ਸੀ। ਮੋਨੂ ਡਾਗਰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਜੱਗੂ ਭਗਵਾਨਪੁਰੀਏ ਦੀ ਗੱਲ ਕਰੀਏ, ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਗੈਂਗਸਟਰ ਰਣਬੀਰ ਸਿੰਘ ਉਰਫ ਰਾਣਾ ਕੰਧੋਵਾਲੀਆ ਕਤਲ ਮਾਮਲੇ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਕੇ ਉਸ ਨੂੰ ਪੁੱਛ ਪੜਤਾਲ ਦੇ ਲਈ ਹਿਰਾਸਤ ਦੇ ਵਿੱਚ ਲੈ ਲਿਆ। ਗੈਂਗਸਟਰ ਰਾਣਾ ਕੰਧੋਵਾਲੀਆ ਦਾ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਇੱਕ ਰਿਸ਼ਤੇਦਾਰ ਦਾ ਹਾਲ ਚਾਲ ਪੁੱਛਣ ਦੇ ਲਈ ਆਇਆ ਸੀ। ਉਸ ਦੇ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਨੇ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੋਵਾਂ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਲਾਰੈਂਸ ਬਿਸ਼ਨੋਈ ਦੇ ਕੋਲੋਂ ਪੁੱਛ ਪੜਤਾਲ ਕਰ ਚੁੱਕੀ ਹੈ। ਜੱਗੂ ਭਗਵਾਨਪੁਰੀਆ ਨੂੰ ਹਿਰਾਸਤ ਦੇ ਵਿੱਚ ਲਏ ਜਾਣ ਦੀ ਪੁਸ਼ਟੀ ਪੁਲਿਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਭਗਵਾਨਪੁਰੀਆ ਨੂੰ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 10 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਗੱਲ ਕਰੀਏ ਸਰਕਾਰ ਦੇ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਦੀ। ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰਵਾਈ ਕਿਰਕਰੀ ਤੋਂ ਖਫਾ ਜਾਪਦੇ ਨੇ।
ਸਿਹਤ ਮੰਤਰੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਡਾਕਟਰ ਰਾਜ ਕੁਮਾਰ ਪ੍ਰਤੀ ਦਿਖਾਏ ਵਤੀਰੇ ਤੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੀ ਕਾਫੀ ਨਾਖੁਸ਼ ਹੈ। ਪਤਾ ਲੱਗਿਆ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਬੀਤੇ ਦਿਨੀ ਮੁੱਖ ਮੰਤਰੀ ਰਿਹਾਇਸ਼ ਤੇ ਗਏ ਸਨ, ਪਰ ਮੁੱਖ ਮੰਤਰੀ ਉਹਨਾਂ ਨੂੰ ਨਹੀਂ ਮਿਲੇ। ਸੋ ਮੁੱਖ ਮੰਤਰੀ ਬਾਰੇ ਪਤਾ ਲੱਗਿਆ ਕਿ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਦੀ ਫੋਨ ਤੇ ਵੀ ਕਲਾਸ ਲਾਈ ਹੈ। ਬੇਸ਼ੱਕ ਇਹ ਚਰਚੇ ਵੀ ਜ਼ੋਰ ਫੜ ਗਏ ਨੇ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਦੇ ਮਹਿਕਮੇ ਦੇ ਵਿੱਚ ਫੇਰਬਦਲ ਹੋ ਸਕਦਾ ਹੈ, ਪਰ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ 29 ਜੁਲਾਈ ਨੂੰ ਫਰੀਦਕੋਟ ਦੇ ਹਸਪਤਾਲ ਦਾ ਉਹ ਦੌਰਾ ਕਰ ਰਹੇ ਸਨ, ਤਾਂ ਉਹਨਾਂ ਨੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਗੱਦੇ ਤੇ ਪੈਣ ਦੇ ਲਈ ਆਖਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਿਆਸੀ ਤੂਲ ਫੜ ਗਿਆ। ਕਈ ਲੋਕ ਸੋਸ਼ਲ ਮੀਡੀਆ ਤੇ ਚਰਚਾ ਵੀ ਕਰ ਰਹੇ ਨੇ ਕਿ ਜਿਹੜੇ ਗੱਦੇ ਤੇ 5 ਸੈਕਿੰਡ ਦੇ ਲਈ ਪੈਣ ਕਰਕੇ ਸਿਹਤ ਜਿਹੜਾ ਵੀਸੀ ਹੈ ਉਹਨੂੰ ਇੰਨਾ ਗੁੱਸਾ ਲੱਗਿਆ, ਤੇ ਉੱਥੇ ਤਾਂ ਮਰੀਜ਼ ਵਿਚਾਰੇ 10-10 20-20 ਦਿਨ ਵੀ ਪਏ ਰਹਿੰਦੇ ਆ। ਸੋ ਉਹ ਉਧਰ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ, ਬੇਸ਼ੱਕ ਸਰਕਾਰ ਨੂੰ ਕਿਰਕਰੀ ਤੇ ਚੱਲਣੀ ਪਈ ਹੈ, ਪਰ ਜਿਹੜੇ ਲੋਕ ਫਰੀਦਕੋਟ ਮੈਡੀਕਲ ਇਲਾਜ ਲਈ ਆਉਂਦੇ ਨੇ ਜਾਂ ਘੱਟੋ ਘੱਟ ਫਿਰੋਜ਼ਪੁਰ, ਫਾਜ਼ਿਲਕਾ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਤਲਵੰਡੀ ਭਾਈ, ਮੋਗਾ ਦੇ ਕਈ ਇਲਾਕੇ ਔਰ ਖਾਸ ਕਰਕੇ ਬਰਨਾਲੇ ਤਿੱਕਰ ਦੇ ਲੋਕ ਵੀ ਆਉਂਦੇ ਨੇ। ਉਧਰ ਮਖੂ ਜੀਰਾ ਤਿੱਕਰ ਵੀ ਜਿਹੜੇ ਮਰੀਜ਼ ਨੇ ਇਲਾਜ ਦੇ ਲਈ ਆਉਂਦੇ ਨੇ, ਇੱਥੋਂ ਰੈਗੂਲਰੀ ਜਿਹੜੇ ਆਉਂਦੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਇਸ ਹਸਪੀਟਲ ਮੈਡੀਕਲ ਕਾਲਜ ਦੇ ਪ੍ਰਬੰਧਨ ਦੇ ਵਿੱਚ ਲਗਾਤਾਰ ਨਿਘਾਰ ਆਉਂਦਾ ਰਿਹਾ। ਸੱਚਾਈ ਇਹ ਵੀ ਹੈ ਕਿ ਇੱਥੇ ਕ੍ਰਿਕਟਰ ਯੁਵਰਾਜ ਸਿੰਘ ਨੇ ਜੋ ਮਸ਼ੀਨਾਂ ਦਾਨ ਕੀਤੀਆਂ ਸੀ, ਜੋ ਬੈੱਡ ਦਾਨ ਕੀਤੇ ਸੀ, ਉਹ ਉਵੇਂ ਹੀ ਪਏ ਨੇ, ਅਣਵਰਤੇ ਪਏ ਨੇ। ਦੂਜੇ ਪਾਸੇ ਵੈਂਟੀਲੇਟਰ ਮਸ਼ੀਨਾਂ ਤੱਕ ਦੀ ਵਰਤੋਂ ਜਿਹੜੀ ਆ ਉਹ ਕੀਤੀ ਨਹੀਂ ਗਈ। ਬੇਸ਼ੱਕ ਇਹ ਸਾਨੂੰ ਕਹਿਣਾ ਪਊਗਾ ਕਿ ਸਿਹਤ ਮੰਤਰੀ ਨੇ ਜੋ ਜਿਸ ਤਰੀਕੇ ਨਾਲ ਜਿਸ ਗੱਲ ਕਰਕੇ ਹੁਣ ਭਗਵੰਤ ਮਾਨ ਵੀ ਨਾਰਾਜ਼ ਨੇ, ਪਾਰਟੀ ਹਾਈ ਕਮਾਨ ਵੀ ਨਾਰਾਜ਼ ਹੈ। ਬੇਸ਼ੱਕ ਉਹਨਾਂ ਦਾ ਢੰਗ ਜ਼ਰੂਰ ਗਲਤ ਹੋ ਸਕਦਾ ਹੈ, ਪਰ ਉਹ ਲੋਕ ਨੁਮਾਇੰਦਾ ਨੇ, ਲੋਕ ਨੁਮਾਇੰਦੇ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਹਾਂ, ਜੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਓ, ਤੁਹਾਨੂੰ ਪੈਣਾ ਪਊਗਾ, ਜ਼ਬਰਦਸਤੀ ਕੀਤੀ, ਤਾਂ ਉਹ ਬਿਲਕੁਲ ਗੱਲ ਜਿਹੜੀ ਆ ਉਹ ਗਲਤ ਆ। ਸਿਆਸੀ ਤੂਲ ਫੜਨ ਕਰਕੇ ਹੁਣ ਪਾਰਟੀ ਵੀ ਤੇ ਭਗਵੰਤ ਮਾਨ ਵੀ ਚੇਤਨ ਸਿੰਘ ਜੌੜੇ ਮਾਜਰਾ ਤੋਂ ਕਾਫੀ ਨਾਰਾਜ਼ ਚੱਲ ਰਹੇ ਨੇ, ਤੇ ਹੋ ਸਕਦਾ ਉਹਨਾਂ ਦਾ ਮਹਿਕਮਾ ਵੀ ਬਦਲਿਆ ਜਾ ਸਕੇ। ਪੰਜਾਬੀ ਰੇਡੀਓ ਯੂਐਸਏ ਦੇ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜ ਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ, ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਕਿਤੇ ਨਾ ਜਾਏ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।